ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨਸ ਤੋਂ ਇਲਾਵਾ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ। ਮੈਂ ਹਾਂ ਪ੍ਰਵੀਨ ਸ਼ਰਮਾ, ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਨੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਲ ਨਿਊ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਜੀ, ਸ਼ੁਰੂਆਤ ਕਰਦੇ ਹਾਂ ਜੰਮੂ ਕਸ਼ਮੀਰ ਤੋਂ। ਜੰਮੂ ਕਸ਼ਮੀਰ ਤੋਂ ਖਬਰ ਆ ਰਹੀ ਹੈ ਮਿੰਟੂ ਜੀ ਕਿ ਡੀਜੀ ਜੇਲਾਂ ਦਾ ਕਤਲ ਕਰ ਦਿੱਤਾ ਗਿਆ ਜੀ। ਜੀ ਬਿਲਕੁਲ, ਇਹ ਵੱਡੀ ਖਬਰ ਆ ਕਿਉਂਕਿ ਅਮਿਤ ਸ਼ਾਹ ਨੇ ਉੱਥੇ ਪਹੁੰਚਣਾ ਸੀ ਤੇ ਅਮਿਤ ਸ਼ਾਹ ਦੇ ਪਹੁੰਚਣ ਤੋਂ ਫੌਰੀ ਪਹਿਲਾਂ ਕਹ ਲਓ ਕਿ ਐਨ ਮੌਕੇ ਤੇ ਇਹ ਮਰਡਰ ਹੋਇਆ। ਦੇਖੋ ਸਨਸਨੀਖੇਜ਼ ਹੈ ਮਾਮਲਾ। ਵੈਸੇ ਤਾਂ ਡੀਜੀ ਆਪਾਂ ਕਹਿ ਦਿੰਦੇ ਜਿੱਦਾਂ ਆਪਣੇ ਹੁੰਦੇ ਆ ਡੀਜੀਪੀ, ਡਾਇਰੈਕਟਰ ਜਨਰਲ ਆਫ ਪੁਲਿਸ, ਤਾਂ ਇਦਾਂ ਦਾ ਰੈਂਕ ਹੈ। ਤਾਂ ਹੁਣ ਉਹ ਜਿਹੜਾ ਮਰਡਰ ਹੋਇਆ, ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ ਕਿ ਇਹ ਜਿਹੜਾ ਡੀਜੀ ਸੀਗਾ ਇਹ ਆਪਣੇ ਘਰ ਦੇ ਵਿੱਚ ਨਹੀਂ ਮਰਿਆ। ਇਹਦਾ ਕਤਲ ਤਾਂ ਘਰ ਦੇ ਵਿੱਚ ਹੋਇਆ, ਪਰ ਜਿਸ ਘਰ ਦੇ ਵਿੱਚ ਹੋਇਆ ਉਹ ਇਹਦੇ ਫਰੈਂਡ ਦਾ ਘਰ ਸੀਗਾ। ਤਾਂ ਇਹ ਕਤਲ ਜਿਹੜਾ ਹੋਇਆ ਉਹਦੇ ਵਿੱਚ ਵੀ ਹੁਣ ਦੇਖੋ ਦੋ ਚੀਜ਼ਾਂ ਨੇ। ਇੱਕ ਤੇ ਇਹ ਆ ਕਿ ਇੱਕ ਅੱਤਵਾਦੀ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਵੀ ਲਈ ਹੈ। ਹੁਣ ਦੂਸਰੇ ਪਾਸੇ ਜੇ ਦੇਖੋਗੇ ਉਹ ਕਹਾਣੀ ਕੁਝ ਉਲਟ ਹੈ। ਇਹ ਜਿਹੜੇ ਹਿੰਮਤ ਲੋਇਆ, ਇਸ ਵੈਸੇ ਨਾਮ ਤੋਂ ਸਾਰੇ ਵਾਕਫ ਹੋਣਗੇ, ਜੱਜ ਲੋਇਆ ਦਾ ਮਾਮਲਾ, ਤਾਂ ਇਹ ਇਹਨਾਂ ਦਾ ਵੀ ਜਿਹੜਾ ਸਰਨੇਮ ਹੈ ਉਹ ਲੋਇਆ ਹੀ ਹੈ, ਜੱਜ ਲੋਇਆ, ਜਿਵੇਂ ਆਪਾਂ ਬਹੁਤ ਵਾਰੀ ਉਹਦੇ ਜ਼ਿਕਰ ਕਰਦੇ ਹੁੰਦੇ ਆ ਉਸ ਨਾਮ ਦਾ। ਤਾਂ ਹੋਇਆ ਕੀ ਹੈ ਕਿ ਇਹ ਇੱਕ ਵਾਰੀ ਤਾਂ ਟੈਰਰਿਸਟ ਗਰੁੱਪ ਨੇ ਕਿਹਾ ਕਿ ਇਹ ਸਾਡਾ ਕੰਮ ਆ, ਮਤਲਬ ਕਿ ਅਮਿਤ ਸ਼ਾਹ ਨੂੰ ਅਸੀਂ ਤੋਹਫਾ ਦਿੱਤਾ। ਜਿਵੇਂ ਤੁਹਾਨੂੰ ਪਤਾ ਹੀ ਇੱਥੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਫਿਰ ਉਹਦੀ ਜ਼ਿੰਮੇਵਾਰੀ ਲੈਣ ਦੀ ਇੱਕ ਹੋੜ ਮੱਚ ਜਾਂਦੀ ਹੈ, ਇੱਕ ਦੌੜ ਲੱਗ ਜਾਂਦੀ ਹੈ। ਤਾਂ ਐਵੇਂ ਟੈਰਰਿਸਟ ਗਰੁੱਪ ਵੀ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਕਰਦੇ ਆ। ਪਰ ਇਹਦੇ ਵਿੱਚ ਇੱਕ ਕੂਹਣੀ ਮੋੜ ਕਹਾਣੀ ਚ ਉਦੋਂ ਆਇਆ ਹੈ ਜਦੋਂ ਇਸ ਮਾਮਲੇ ਦੇ ਵਿੱਚ ਇੱਕ ਡਾਇਰੀ ਬਰਾਮਦ ਹੋਈ ਆ। ਤਾਂ ਉਹ ਡਾਇਰੀ ਕਿਤੇ ਨਾ ਕਿਤੇ ਸੰਕੇਤਕ ਤੌਰ ਤੇ ਇੱਕ ਦੂਸਰੀ ਥਿਊਰੀ ਨੂੰ ਜਨਮ ਦੇ ਗਈ ਆ। ਅਸਲ ਚ ਕੀ ਹੈ ਕਿ ਜਦੋਂ ਇਹ ਕਤਲ ਕੀਤਾ ਗਿਆ ਤਾਂ ਸਿਕਿਉਰਿਟੀ ਵਾਲੇ ਤਾਂ ਸ਼ਾਇਦ ਬਾਹਰ ਹੋਣਗੇ, ਅੰਦਰ ਦੋ ਨੌਕਰ ਸੀਗੇ। ਤਾਂ ਦੋ ਨੌਕਰਾਂ ਦੇ ਵਿੱਚੋਂ ਇੱਕ ਨੌਕਰ ਤਾਂ ਹੈਗਾ ਸੀ ਯਾਸਿਰ ਤੇ ਇੱਕ ਦਾ ਨਾਮ ਕੁਛ ਉਹ ਕਹ ਲਓ ਕਿ ਜੋਗਿੰਦਰ ਜਾਂ ਕੁਛ ਮਹਿੰਦਰ, ਕੁਛ ਐਸਾ ਨਾਮ ਸੀ ਉਹਦਾ। ਤਾਂ ਜਦੋਂ ਉਹਨੂੰ ਕੋਈ ਸ਼ੱਕ ਹੋਇਆ ਉਹ ਅੰਦਰ ਭੱਜ ਕੇ ਗਿਆ ਤਾਂ ਉਸ ਟਾਈਮ ਅੱਗ ਲੱਗੀ ਹੋਈ ਸੀ ਤੇ ਡੀਜੀ ਦੀ ਹੱਤਿਆ ਹੋ ਚੁੱਕੀ ਸੀਗੀ। ਹੁਣ ਉਹ ਜਿਹੜਾ ਯਾਸਿਰ ਹੈ ਦੂਸਰਾ ਨੌਕਰ, ਉਹਨੂੰ ਕਿਉਂਕਿ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਫੜਿਆ ਗਿਆ, ਪਾਇਆ ਗਿਆ ਕਿ ਭੱਜ ਰਿਹਾ ਸੀਗਾ ਉਹ ਐਨ ਮੌਕੇ ਤੋਂ। ਤਾਂ ਉਹਨੂੰ ਜਦੋਂ ਅਰੈਸਟ ਕਰਕੇ ਉਹਦੀ ਸਾਰੀ ਮਤਲਬ ਕਿ ਛਾਣਬੀਨ ਕੀਤੀ ਗਈ ਹੈ ਤਾਂ ਇੱਕ ਡਾਇਰੀ ਬਰਾਮਦ ਹੋਈ ਆ ਜਿਹਦੇ ਵਿੱਚ ਕੁਝ ਇੱਕ ਇਸ ਤਰ੍ਹਾਂ ਦੇ ਨੋਟ ਨਜ਼ਰ ਆਉਂਦੇ ਨੇ ਕਿ ਜਿਵੇਂ ਹੁਣ ਮੈਂ ਜਿਵੇਂ ਕਿਹਾ ਕਿ ਇੱਕ ਦੂਸਰੀ ਥਿਊਰੀ ਜਨਮ ਲੈਂਦੀ ਹੈ ਉਸ ਗ੍ਰਿਫਤਾਰੀ ਤੋਂ ਬਾਅਦ। ਤਾਂ ਉਹਨੇ ਕਿਹਾ ਆਪਣੀ ਡਾਇਰੀ ਦੇ ਵਿੱਚ ਇੱਕ ਥਾਂ ਤੇ ਕਿ ਲਵ 0%, ਸਟ੍ਰੈਸ 90%, ਦੁੱਖ 100%, ਫੇਕ ਸਮਾਈਲ 100%, ਇਹੋ ਜਿਹੇ ਨੋਟਸ ਉਹਨੇ ਲਿਖ ਰੱਖੇ ਨੇ।
ਜਿਵੇਂ ਹੋਰ प्यारी मौत मेरी जिंदगी में आओ मुझे माफ कर देना मेरा दिन खराब है हफ्ता महीना साल जिंदगी सब खराब है। तो ਗੱਲ ਇਹ ਹੈ ਕਿ ਇਸ ਤਰ੍ਹਾਂ ਮਤਲਬ ਕਿ ਉਹਦੀ ਜਿਹੜੀ ਇਹ ਡਾਇਰੀ ਹੈ ਉਹਨੇ ਕਿਤੇ ਨਾ ਕਿਤੇ ਇੱਕ ਦੂਸਰੀ ਥਿਊਰੀ ਨੂੰ ਜਨਮ ਦਿੱਤਾ ਹੈ ਕਿ ਇਹ ਬੰਦਾ ਸ਼ਾਇਦ ਕੋਈ ਮਨੋਰੋਗੀ ਸੀਗਾ, ਜਿਹੜਾ ਨੌਕਰ ਸੀਗਾ, ਬਹੁਤ ਜ਼ਿਆਦਾ ਨਿਰਾਸ਼ ਸੀਗਾ ਕਿ ਕੀ ਇਸ ਨੇ ਅੰਜਾਮ ਇਸੇ ਤਣਾਅ ਦੇ ਵਿੱਚ ਤੇ ਨਹੀਂ ਦਿੱਤਾ। तो दो तरह ਦੀਆਂ ਥਿਊਰੀਆਂ ਨੇ ਇਸ ਵੱਡੇ ਹੱਤਿਆਕਾਂਡ ਨੂੰ ਲੈ ਕੇ। ਬਹੁਤ ਵੱਡਾ ਮਾਮਲਾ ਬਣਿਆ ਪਿਆ ਇੰਡੀਆ ਦੇ ਵਿੱਚ। ਤਾਂ ਪਹਿਲਾ ਤੇ ਇਹ ਹੈ ਕਿ ਕੁਝ ਟੈਰਰਿਸਟ ਗਰੁੱਪ ਜਿੱਦਾਂ ਜ਼ਿੰਮੇਵਾਰੀ ਲੈਂਦੇ ਹੁੰਦੇ ਆ, ਉਹ ਵੀ ਇੱਕ ਐਂਗਲ ਹੈ, ਉਹ ਵੀ ਆਇਆ ਕਿਉਂਕਿ ਅਮਿਤ ਸ਼ਾਹ ਦੀ ਫੇਰੀ ਤੋਂ ਐਨ ਪਹਿਲਾਂ ਇਹ ਸਾਰਾ ਮਰਡਰ ਹੋਇਆ, ਸਾਰਾ ਘਟਨਾਕ੍ਰਮ ਹੋਇਆ। ਪਰ ਦੂਸਰੇ ਪਾਸੇ ਉਹ ਜਿਹੜੀ ਡਾਇਰੀ ਬਰਾਮਦ ਕੀਤੀ ਹੈ ਪੁਲਿਸ ਨੇ, ਉਹਦੇ ਵਿੱਚ ਜਿਹੜੇ ਉਹਦੇ ਨੋਟਸ ਨੇ ਨੌਕਰ ਦੇ, ਯਾਸਿਰ ਜਿਹਨੇ ਮਤਲਬ ਕਿ ਮਾਰਿਆ, ਫਿਰ ਉਸ ਤੋਂ ਬਾਅਦ ਅੱਗ ਲਾਉਣ ਦਾ ਯਤਨ ਕੀਤਾ ਗਿਆ, ਯਾਨੀ ਜੋ ਵੀ ਉਹਨੇ ਅੰਜਾਮ ਦਿੱਤਾ ਤਾਂ ਉਹ ਦੂਸਰੇ ਪਾਸੇ ਜਿਹੜੀ ਮਤਲਬ ਕਿ ਕਹਿ ਲਓ ਕਿ ਕਹਾਣੀ ਹੁਣ ਥੋੜੀ ਤੁਰਦੀ ਨਜ਼ਰ ਆ ਰਹੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਭਾਜਪਾ ਦੇ ਸੰਪਰਕ ਦੇ ਵਿੱਚ ਸੁਣੀਦਾ ਦੁਆਬੇ ਦਾ ਕੋਈ ਵਿਧਾਇਕ ਜੀ? ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਬਾਈ ਹੁਣ ਪਾਰਟੀ ਨੂੰ ਛੱਡ ਕੇ ਤਾਂ ਕੁਰਸੀ ਨੂੰ ਤਰਸ ਸਕਦਾ ਬੰਦਾ, ਤੇ ਜੇ ਉਹ ਅੱਗੇ ਪਹੁੰਚ ਕੇ ਕੋਈ ਵੱਡੀ ਕੁਰਸੀ ਦਾ ਇੰਤਜ਼ਾਮ ਹੋਵੇ ਤਾਂ ਫਿਰ ਕਹਿੰਦਾ ਕਿ ਕੋਈ ਗੱਲ ਨਹੀਂ ਹੈ, ਇੱਥੇ ਤਰਸਾਹਟ ਹੈ ਉੱਥੇ ਬਰਸਾਹਟ ਹੈ, ਮਤਲਬ ਕਿ ਇੱਥੇ ਤਰਸ ਹੈ ਉੱਥੇ ਤਾਂ ਬਰਸ ਹੈ, ਉੱਥੇ ਬਰਸਦੀ ਪਈ ਹੈ ਚੀਜ਼ ਇੱਥੇ ਤਰਸਦੀ ਪਈ ਹੈ ਰੂਹ। ਇਹ ਵੀ ਹੋ ਜਾਂਦਾ ਨਾ ਕਈ ਵਾਰ। ਹੁਣ ਦੇਖੋ ਦੁਆਬੇ ਤੋਂ ਇੱਕ ਮੀਡੀਆ ਆਊਟਲੈਟ ਹੈ ਜਿਹੜਾ ਜਲੰਧਰੋਂ ਹੀ ਛਪਦਾ ਹੈ, ਦੁਆਬੇ ਤੋਂ। ਦੁਆਬੇ ਦੀ ਰਾਜਧਾਨੀ ਕਹਿ ਲਓ ਜਲੰਧਰ ਨੂੰ ਤਾਂ ਕੋਈ ਅਤਕਥਨ ਹੀ ਨਹੀਂ ਹੈ, ਤਾਂ ਉੱਥੋਂ ਹੀ ਮੀਡੀਆ ਆਊਟਲੈਟ ਜਿਹੜਾ ਹੈ ਉਹ ਚੱਲਦਾ ਹੈ। ਉਹਨਾਂ ਦਾ ਜਿਹੜਾ ਪ੍ਰਿੰਟ ਅਖਬਾਰ ਹੈ ਉਹ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੜਿਆ ਜਾਂਦਾ। ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾ ਲਓ ਕਿ ਦੋ ਨੇ ਉਹ ਕੰਪੀਟੀਟਰ, ਉਹਦੇ ਵਿੱਚ ਇੱਕ ਵਾਵਾ ਰੰਗੀਨ ਦੀਆਂ ਫੋਟੋਆਂ ਦੇ ਜਿਹੜੇ ਆ, ਤਾਂ ਉਹਨਾਂ ਨੇ, ਮੈਂ ਨਾ ਹੀ ਲੈ ਦਿੰਦਾ ਜਗਬਾਣੀ, ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਇੱਕ ਵਿਧਾਇਕ ਜਿਹੜਾ ਹੈ ਉਹ ਇਸ ਵੇਲੇ ਭਾਜਪਾ ਉਹਦੇ ਤੇ ਅੱਖ ਰੱਖੀ ਬੈਠੀ ਹੈ, ਭਾਜਪਾ ਦੇ ਸੰਪਰਕ 'ਚ ਹੈ। ਅੱਛਾ, ਜਦੋਂ ਵੀ ਇਸ ਤਰ੍ਹਾਂ ਦੀ ਰਿਪੋਰਟ ਹੁੰਦੀ ਹੈ ਤੁਹਾਨੂੰ ਪਤਾ ਇੱਕ ਥੋੜਾ ਜਿਹਾ ਸੰਕੇਤ ਦੇ ਦਿੰਦਾ ਰਿਪੋਰਟਰ, ਕੋਈ ਵੀ ਹੈ ਜਾਂ ਮੀਡੀਆ ਆਊਟਲੈਟ ਕੋਈ ਵੀ ਹੈ, ਉਹ ਥੋੜਾ ਜਿਹਾ ਇੱਕ ਸੰਕੇਤ ਦਿੰਦਾ। ਉਸ ਸੰਕੇਤ ਨੂੰ ਜੇ ਬੰਦਾ ਫੜ ਗਿਆ ਤਾਂ ਸਮਝ ਲਓ ਫਿਰ ਗੱਲ ਜਿਹੜੀ ਹੈ ਐਨ ਕਹਿੰਦੇ ਟਿਕਾਣੇ ਲੱਗ ਜਾਂਦੀ ਆ। ਅੱਛਾ, ਇਹਨਾਂ ਨੇ ਵਿੱਚ ਜਿਹੜਾ ਹਿੰਟ ਦਿੱਤਾ ਆ, ਉਹ ਹਿੰਟ ਇਹ ਦਿੱਤਾ ਹੈ ਕਿ ਜਿਹੜਾ ਇਹ ਵਿਧਾਇਕ ਆ ਅੱਜ ਕੱਲ ਇਹ ਵਿਦੇਸ਼ ਯਾਤਰਾ ਤੇ ਹੈ। ਤਾਂ ਹੁਣ ਤੁਸੀਂ ਆਪ ਹੀ ਬੁੱਝ ਲਓ ਕਿ ਵਿਦੇਸ਼ ਯਾਤਰਾ ਤੇ ਕੌਣ ਆ, ਕਿਉਂਕਿ ਉਹਨਾਂ ਨੇ ਤਾਂ ਆਪਾਂ ਨੂੰ ਹਿੰਟ ਦੇ ਕੇ ਛੱਡ ਦਿੱਤਾ। ਤਾਂ ਵਿਦੇਸ਼ ਯਾਤਰਾ ਤੇ ਅਗਲਾ ਹਿੰਟ ਆਪਾਂ ਵੀ ਥੋੜਾ ਜਿਹਾ ਦੇ ਸਕਦੇ ਹਾਂ, ਦੇਖ ਸਕਦੇ ਹਾਂ ਵੀ ਮਨਾਉਣ ਦੇ ਵਿੱਚ ਵੀ ਉਹ ਬਹੁਤ ਵੱਡਾ ਨਾਮ ਰਿਹਾ ਕਦੇ। ਸੋ ਸਭ ਨੂੰ ਪਤਾ ਲੱਗ ਗਿਆ ਹੋਵੇਗਾ ਫਿਰ, ਕਿਉਂਕਿ ਅੱਜ ਕੱਲ ਉਹੀ ਵਿਦੇਸ਼ ਫੇਰੀ ਤੇ ਆ ਕਾਂਗਰਸ ਦੇ ਜਿਹੜੇ 18 ਚ ਤੁਹਾਨੂੰ ਪਤਾ ਹੀ ਹੈ ਕਿ ਲਾ ਲਓ ਕਿ ਇੱਕ ਵਿਧਾਇਕ ਜਿਹੜਾ ਹੈ ਉਹ ਵਿਦੇਸ਼ ਯਾਤਰਾ ਤੇ ਇਸ ਟਾਈਮ ਦੁਆਬੇ ਦੇ ਵਿੱਚ। ਤਾਂ ਫਿਰ ਸਾਫ਼ ਹੈ, ਸਪਸ਼ਟ ਹੈ। ਹੁਣ ਇਹ ਨਹੀਂ ਅਸੀਂ ਕਹਿ ਸਕਦੇ ਕਿ ਵਾਕਿਆ ਜਿਹੜੀ ਇਹ ਮੀਡੀਆ ਰਿਪੋਰਟ ਇਹਨਾਂ ਨੇ ਛਾਪੀ ਆ, ਜੋ ਮੀਡੀਆ ਰਿਪੋਰਟ ਇਹ ਦਾਵਾ ਕਰ ਰਹੀ ਹੈ ਕਿ ਭਾਜਪਾ ਦੇ ਸੰਪਰਕ 'ਚ ਹੈ, ਮਤਲਬ ਕਿ ਉੱਥੇ ਜੋ ਵਿਦੇਸ਼ ਦੇ ਵਿੱਚ ਗਏ ਹੋਏ ਨੇ ਇਹ ਜਿਹੜੇ MLA ਆ, ਤਾਂ ਬਾਈ ਇਹ ਸਾਰਾ ਕੁਛ ਹੈ ਜਿਹੜਾ ਉਹ ਉੱਥੇ ਮਤਲਬ ਕਿ ਉਦਾਂ ਹੀ ਹੋਏਗਾ ਜਿੱਦਾਂ ਹੈ। ਪਰ ਜੇ ਇਹਨਾਂ ਨੇ ਸੰਪਰਕ ਦੇ ਵਿੱਚ ਲਿਖਿਆ ਤਾਂ ਥੋੜਾ ਸੰਕੇਤ ਦੇ ਦਿੱਤਾ ਹੈ, ਤਾਂ ਫਿਰ ਉਹ ਕਹਾਣੀ ਜਿਹੜੀ ਆ ਫਿਰ ਥੋੜੀ ਜਿਹੀ ਅੱਗੇ ਜਾ ਕੇ ਹੋ ਸਕਦਾ ਟੇਢੀ ਮੇਢੀ ਹੋ ਜਾਵੇ। ਖੈਰ ਇਹਨਾਂ ਦੀ ਰਿਪੋਰਟਿੰਗ ਹੈ। ਪਰ ਜੇ ਆਪਾਂ ਵੇਖੀਏ ਤਾਂ ਭਾਜਪਾ ਆਲਰੇਡੀ ਆਪਣੀ ਮੁਹਿੰਮ ਸ਼ੁਰੂ ਕਰ ਚੁੱਕੀ ਆ। ਉਹਦੇ ਵਿੱਚ ਦੋ ਕਾਰਨ ਨੇ। ਇੱਕ ਕਾਰਨ ਤੇ ਇਹ ਆ ਕਿ ਉਹਨਾਂ ਨੇ ਇਹ ਸਮਝ ਲਿਆ ਕਿ ਸਾਨੂੰ ਜੇ ਤਾਂ ਮਤਲਬ ਕਿ ਅਸੀਂ ਮਜ਼ਬੂਤੀ ਨਾਲ ਡਟਣਾ ਹੈ ਤਾਂ ਬਹੁਤ ਪਹਿਲਾਂ ਤੋਂ ਤਿਆਰੀ ਕਰਨੀ ਪਏਗੀ, ਅਗਾਊ ਤਿਆਰੀ ਮੋਰਚੇ ਦੀ। ਦੂਜੀ ਚੀਜ਼, ਉਹਨਾਂ ਨੇ ਇਹ ਕਿਤੇ ਨਾ ਕਿਤੇ ਭਾਪ ਲਿਆ ਕਿ ਸਾਡੀ ਲੀਡਰਸ਼ਿਪ ਜਿਹੜੀ ਹੈ ਨਾ ਉਹ ਗਾਂ ਨਹੀਂ ਵੱਧ ਸਕਦੀ। ਹੁਣ ਦੇਖੋ ਡਿਸੀਜਨ ਜਿਹੜੇ ਲੈ ਜਾਂਦੇ ਨੇ ਉਹ ਪਹਿਲਾਂ ਕੁਝ ਹੋਰ ਸੋਚ ਕੇ ਲੈ ਜਾਂਦੇ ਨੇ, ਉਹਨਾਂ ਦੇ ਸਿੱਟੇ ਕੀ ਨਿਕਲਦੇ ਨੇ ਉਹ ਬਾਅਦ ਦੀਆਂ ਗੱਲਾਂ। ਜਿਵੇਂ ਹੁਣ ਅਮਰਿੰਦਰ ਸਿੰਘ ਆ, ਮੇਰਾ ਨਜ਼ਰੀਆ ਕੁਝ ਹੋਰ ਹੈ ਕਿ ਅਮਰਿੰਦਰ ਸਿੰਘ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਦਾ ਬੇੜਾ ਪਾਰ ਲਾ ਸਕਦਾ ਹੈ। ਪਰ ਕਿਉਂਕਿ ਗੱਲ ਇਹ ਆ ਕਿ ਕੁਛ ਨਾ ਕੁਛ ਥੋੜਾ ਹੈ, ਥੋੜੇ ਕੀ ਜ਼ਰੂਰਤ ਹੈ, ਉਹ ਹੌਲੀ ਹੌਲੀ ਰਲਦਾ ਜਾਂਦਾ ਹੈ। ਅਮਰਿੰਦਰ ਸਿੰਘ ਦੇ ਨਾਲ ਤੁਹਾਨੂੰ ਪਤਾ ਹੈ ਨਾ ਕਿ ਹੋਰ ਵੀ ਆ ਗਏ ਕੁਝ ਚਿਹਰੇ ਤੇ, ਕੁਝ ਹੋਰ ਤਿਆਰ ਨੇ।
ਤਾਂ ਇਹਦਾ ਮਤਲਬ ਕਿ ਮਾਲਵੇ ਤੇ ਉਹ ਕੇਂਦਰਿਤ ਨੇ, ਭਾਵੇਂ ਨਕਾਰਿਆ ਲੀਡਰ ਆ, ਹਾਰਿਆ ਲੀਡਰ ਆ, ਕੋਈ ਚੱਕਰ ਨਹੀਂ, ਇੱਕ ਵਾਰੀ ਚੱਕ ਲਓ। 1000 ਆਉਂਦੀ ਉਹਦੇ ਨਾਲ, 2000 ਵੋਟ ਆਉਂਦੀ ਆ, 5000 ਆਉਂਦੀ ਆ, ਚੱਕ ਲਓ ਵੀ, ਮਤਲਬ ਕਿ ਆਪਣੇ ਪੱਲੇ ਤਾਂ ਕੁਝ ਨਹੀਂ ਜਾਂਦਾ, ਕੁਛ ਨਾ ਕੁਛ ਆਊਗਾ ਹੀ। ਦੂਜੀ ਗੱਲ ਜਿਹੜੀ ਆ ਕਿ ਬਈ ਮਤਲਬ ਕਿ ਜਿਨ੍ਹਾਂ ਲੀਡਰਾਂ ਦੇ ਅਕਸ ਠੀਕ ਨੇ ਕੁਛ, ਉਹ ਵੀ ਲੈ ਜਾਣ। ਤੇ ਖਾਸ ਤੌਰ ਤੇ ਹੁਣ ਜਿਵੇਂ ਜ਼ਿਆਦਾਤਰ ਤੁਸੀਂ ਅਮਰਿੰਦਰ ਸਿੰਘ ਦੇ ਨਾਲ ਗਏ ਲੀਡਰ, ਉਹਨਾਂ ਨੂੰ ਵੇਖੋਗੇ ਜਾਂ ਪਹਿਲਾਂ ਗਏ ਨੇ ਕਾਂਗਰਸ ਦੇ ਵਿੱਚੋਂ ਜ਼ਿਆਦਾਤਰ, ਤਾਂ ਉਹ ਮਾਲਵੇ ਨੂੰ ਹੀ ਬਿਲੋਂਗ ਕਰਦੇ ਆ। ਤਾਂ ਹੁਣ ਦੁਆਬਾ ਵੀ ਮਹੱਤਵਪੂਰਨ ਆ, ਮਾਲਵੇ ਤੋਂ ਬਾਅਦ ਦੁਆਬਾ ਮਹੱਤਵਪੂਰਨ ਹੋ ਜਾਂਦਾ ਹੈ। ਤਾਂ ਦੁਆਬੇ ਤੇ ਫੋਕਸ ਕਰਨਗੇ, ਪੂਰਾ ਕੇਂਦਰਿਤ ਹੋਏਗਾ ਉਹਨਾਂ ਦਾ ਧਿਆਨ। ਤਾਂ ਜੇ ਇਸ ਤਰ੍ਹਾਂ ਦੀ, ਦੇਖੋ ਇਹ ਮੀਡੀਆ ਰਿਪੋਰਟ ਤਾਂ ਚਲੋ ਆਪਾਂ ਕੋਟ ਕਰ ਦਿੱਤੀ, ਆਈ ਗੱਲ ਵੱਡੀ ਹੁੰਦੀ ਹੈ ਤਾਂ ਆਪਾਂ ਦੇਖ ਲੈਂਦੇ ਹਾਂ, ਵਿਚਾਰ ਲੈਂਦੇ ਹਾਂ, ਪਰ ਇਹ ਹੋਏਗਾ। ਤੁਸੀਂ ਉਦੋਂ ਜੁਆਇਨ ਨਹੀਂ ਸੀ ਕੀਤਾ ਪੱਕੇ ਤੌਰ ਤੇ, ਉਦੋਂ ਵੀ ਮੈਂ ਰਾਜ ਕਰਨਵੀਰ ਸਿੰਘ ਨੂੰ ਦੱਸਿਆ ਸੀਗਾ ਕਿ ਮਾਲਵਾ ਦੇ ਵਿੱਚ ਤਾਂ ਠੀਕ ਹੈ, ਬਹੁਤ ਸਾਰੇ ਲੋਕ ਜਾ ਸਕਦੇ ਆ, ਪਰ ਦੁਆਬੇ ਦੇ ਵਿੱਚ ਬੜਾ ਵੱਡਾ ਧਮਾਕਾ ਹੋਏਗਾ। ਧਮਾਕਾ ਇਉਂ ਹੋਏਗਾ ਕਿਉਂਕਿ ਜਿਹੜੀ ਸਮਾਰਟ ਸਿਟੀ ਦੀ ਯੋਜਨਾ ਸੀ, ਉਹਦੇ ਵਿੱਚ ਉੱਥੇ ਕਾਫੀ ਗੜਬੜੀ ਆ, ਤਾਂ ਉਹਨਾਂ ਨੇ ਫਾਈਲਾਂ ਇਹਨਾਂ ਦੀਆਂ ਬਣਾ ਰੱਖੀਆਂ ਨੇ, ਉਹਦੇ ਚ ਕੁਝ ਲੀਡਰ ਵੀ ਨੇ ਤੇ ਕੁਝ ਅਫਸਰ ਵੀ ਨੇ। ਤਾਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ, ਚਲੋ ਆਪਾਂ ਇਸ ਮੀਡੀਆ ਰਿਪੋਰਟ ਦੇ ਬਿਨਾਂ ਤੇ ਤਾਂ ਨਹੀਂ ਕੁਝ ਕਹਿ ਸਕਦੇ, ਬਿਹਾਫ ਤੇ ਤਾਂ ਨਹੀਂ ਕੁਝ ਕਹਿ ਸਕਦੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੁਆਬੇ ਚੋਂ ਹਿਲਜੁਲ ਹੋ ਸਕਦੀ ਹੈ ਡੈਫੀਨਿਟਲੀ। ਇਹ ਗੱਲ ਜਿਹੜੀ ਆ ਉਹ ਮਤਲਬ ਕਿ ਵੱਟ ਤੇ ਪਈ ਹੈ, ਜਿਹਨੂੰ ਆਪਾਂ ਪੰਜਾਬੀ ਚਾਹੁੰਦੇ ਆ। ਹੁਣ ਉਹਦੇ ਚ ਕੌਣ ਕੌਣ ਹੋ ਸਕਦੇ ਆ ਪਤਾ ਨਹੀਂ ਹੈ, ਪਰ ਇਸ ਮੀਡੀਆ ਆਊਟਲੈਟ ਨੇ ਜਾਂ ਕਹਿ ਲਓ ਕਿ ਮੀਡੀਆ ਅਦਾਰੇ ਨੇ ਅੱਜ ਇੱਕ ਵਾਰੀ ਸੰਕੇਤ ਜ਼ਰੂਰ ਦੇ ਦਿੱਤੇ ਆ ਕਿ ਬਈ ਜਿਵੇਂ ਪੰਜਾਬੀ ਚਾਹੁੰਦੇ ਆ ਨਾ, ਨਾਲੇ ਖਾਓ ਖਰਮਾਨੀਆਂ ਤੇ ਨਾਲੇ ਭੰਨੋ ਬਦਾਮ। ਨਾਲੇ ਤਾਂ ਠੰਡੇ ਮੁਲਕਾਂ 'ਚ ਚਲੇ ਜਾਓ, ਘੁੰਮੋ ਫਿਰੋ, ਐਸ਼ ਕਰੋ, ਤੇ ਨਾਲੇ ਉੱਥੇ ਮੀਟਿੰਗ ਸ਼ੀਟਿੰਗ ਕਰ ਲਓ, ਮੀਟਿੰਗ ਵੀ ਕਰ ਲਓ, ਚੀਟਿੰਗ ਵੀ ਕਰ ਲਓ, ਪਾਰਟੀ ਨਾਲ ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਉੱਥੇ ਕੋਈ ਦੇਖਤਾ ਨਹੀਂ ਹੈ। ਜੀ 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 ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਟਰੱਕ ਯੂਨੀਅਨ ਦੀ ਪ੍ਰਧਾਨਗੀ ਜਾਂ ਟਰੱਕ ਯੂਨੀਅਨ ਤੇ ਕਬਜ਼ੇ। ਬੁਢਲਾਡਾ ਦੇ ਵਿੱਚ ਸੁਣਦੇ ਆ ਖੂਨੀ ਭੇੜ ਹੋ ਗਿਆ ਜੀ। ਦੇਖੋ ਇਹ ਟਰੱਕ ਯੂਨੀਅਨਾਂ ਵਾਲੀ ਤੇ ਕਹਾਣੀ ਜਿਹੜੀ ਆ ਆਪਾਂ ਬਿਲਕੁਲ ਕਈ ਵਾਰੀ ਖੋਲ ਕੇ ਦੱਸੀ ਹੈ ਕਿ ਅਸਲ 'ਚ ਕੀ ਹੁੰਦਾ ਹੈ। ਕੁਛ ਬੰਦੇ ਜਿਹੜੇ ਦਾਅ ਤੇ ਬੈਠੇ ਹੁੰਦੇ ਨੇ, ਉਹ ਚੇਅਰਮੈਨੀਆਂ ਲੈ ਜਾਂਦੇ ਨੇ, ਕੁਛ ਮਤਲਬ ਕਿ ਰਹਿ ਜਾਂਦੇ ਇਹਨਾਂ ਦੇ, ਕੋਈ ਹੋਰ ਕੋਈ ਆਪਣੀ ਮਾੜੀ ਮੋਟੀ ਕੁਰਸੀ ਦਾ ਇੰਤਜ਼ਾਮ ਕਰ ਲੈਂਦੇ ਨੇ। ਜਿਹੜੇ ਥਰਡ ਕਲਾਸ ਹੁੰਦੇ ਨੇ ਉਹ ਫਿਰ ਇਹਨਾਂ ਯੂਨੀਅਨਾਂ ਵਗੈਰਾ ਨੂੰ ਪੈ ਜਾਂਦੇ ਨੇ, ਤੇ ਜਿਹੜੇ ਇਹਨਾਂ ਤੋਂ ਵੀ ਗਏ ਗੁਜ਼ਰੇ ਹੁੰਦੇ ਨੇ ਨਾ, ਉਹ ਹੇਠਾਂ ਕੀ ਆ ਕਿ ਮਤਲਬ ਕਿ ਉਹ ਤਾਂ ਡਿਨਰ ਡੁਨਰ 'ਚ ਵੀ ਕੰਮ ਸਾਰ ਦਿੰਦੇ ਨੇ, ਉਹ ਹੇਠਾਂ ਚਲੇ ਜਾਂਦੇ ਆ, ਬਸ ਉਹਨਾਂ ਦੀ ਮਾਰ ਉੱਥੋਂ ਤੱਕ ਰਹਿ ਜਾਂਦੀ ਹੈ। ਤਾਂ ਇਹ ਉਹ ਲੋਕ ਨੇ ਜਿਹਨਾਂ ਨੂੰ ਥਰਡ ਕਲਾਸ ਕਹਿ ਸਕਦੇ ਹਾਂ ਲੀਡਰਸ਼ਿਪ ਦੇ ਵਿੱਚ, ਤੇ ਜਿਨ੍ਹਾਂ ਨੇ ਇਹ ਇੱਥੇ ਰੱਖਿਆ ਹੁੰਦਾ। ਜਾਂ ਤਾਂ ਕਿਸੇ ਲੀਡਰ ਦੇ ਹੁੰਦੇ ਨੇ, ਗੁੰਡੇ ਕਹਿ ਲਓ, ਚਮਚੇ ਕਹਿ ਲਓ, ਉਹ ਬਿਠਾ ਦਿੱਤੇ ਜਾਂਦੇ ਨੇ, ਜਾਂ ਉਹ ਆਪ ਹੀ ਆਪਣੀ ਸੈਟਿੰਗ ਕਰਕੇ ਰੱਖਦੇ ਨੇ ਜ਼ਿਆਦਾਤਰ ਮੌਕਿਆਂ ਤੇ ਸਿਆਸਤ ਦੇ ਵਿੱਚ ਕਿ ਬਈ ਹਾਂ ਮਤਲਬ ਕਿ ਜੇ ਕੋਈ ਵੀ ਪਾਰਟੀ ਪਾਵਰ ਚ ਆਈ ਤਾਂ ਆਪਾਂ ਇੱਧਰੋਂ ਜਾਣਾ, ਇੱਧਰੋਂ ਚੱਕਾਂਗੇ ਡੰਡਾ ਡੋਰਾ ਤੇ ਉਧਰੋਂ ਹੋ ਜਾਵਾਂਗੇ। ਹੁਣ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਨੂੰ ਰੋਕ ਨਹੀਂ ਪਾ ਰਹੀ। ਸਭ ਤੋਂ ਵੱਡੀ ਗੱਲ ਤੇ ਇਹ ਆ, ਇਹਨਾਂ ਘਟਨਾਵਾਂ ਨੂੰ ਰੋਕ ਨਹੀਂ ਪਾ ਰਹੀ, ਜਦਕਿ ਇਹਨਾਂ ਨੇ ਬਹੁਤ ਵੱਡੇ ਸੁਪਨੇ ਦਿਖਾਏ ਸੀ। ਵੈਸੇ ਤਾਂ ਜੇ ਤੁਸੀਂ ਦੇਖੋਗੇ, ਅੱਗੇ ਵੀ ਗੱਲ ਕੀਤੀ ਹੈ ਸ਼ਾਇਦ ਆਪਾਂ, ਕਿ ਜਿਹੜੀਆਂ ਟਰੱਕ ਯੂਨੀਅਨਾਂ ਸੀ ਇਹਨਾਂ ਨੂੰ ਡੀਨੋਟੀਫਾਈਡ ਕਰ ਦਿੱਤਾ ਗਿਆ ਸੀਗਾ, ਯਾਦ ਹੋਏਗਾ ਤੁਹਾਨੂੰ। ਇਹ ਕਦੋਂ ਨੋਟੀਫਾਈਡ ਹੋਈਆਂ ਮੈਨੂੰ ਤਾਂ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਕੀ ਇਹ ਨੋਟੀਫਾਈਡ ਨੇ ਜਾਂ ਨਹੀਂ। ਜੀ ਜੀ। ਫਿਰ ਦੂਜਾ ਹੈ ਕਿ ਯਾਰ ਅੱਗੇ ਬਹੁਤ ਵਧੀਆ ਕੰਮ ਚੱਲਦਾ ਸੀ, ਚਲੋ ਇੱਕਾ ਦੁੱਕਾ ਕਿਤੇ ਲੜਾਈਆਂ ਝਗੜੇ ਕੋਈ ਮੰਨ ਲਓ ਕਿਤੇ ਹੋ ਜਾਂਦੇ, ਪਰ ਆ ਤਾਂ ਹੁਣ ਨਵਾਂ ਤੁਸੀਂ ਦੇਖੋ ਨਾ ਕਿੰਨੀਆਂ ਲੜਾਈਆਂ ਝਗੜੇ ਹੋ ਗਏ ਨੇ ਆ 6-7 ਮਹੀਨਿਆਂ ਦੇ ਦੌਰਾਨ। ਤਾਂ ਹੁਣ ਇਹ ਬੁਢਲਾਡੇ ਦੇ ਵਿੱਚ ਜਿਹੜੀ ਇਹ ਗੋਲੀ ਚੱਲੀ ਆ, ਇਹਦੇ ਚ ਦੇਖੋ ਐਗਜ਼ੈਕਟ ਤਾਂ ਪਤਾ ਨਹੀਂ ਕਿੰਨੇ ਜ਼ਖਮੀ ਹੋਏ, ਫੱਟੜ ਹੋਏ ਆ, 3-4 ਦੀ ਗੱਲ ਦੱਸ ਰਹੇ ਸੀ, ਪਰ ਮੈਂ ਦੇਖ ਰਿਹਾ ਸੀਗਾ ਇੱਕ ਵੀਡੀਓ ਜਿਹਦੇ ਵਿੱਚ 2-3 ਨੂੰ ਤੇ ਚੁੱਕੀ ਲਈ ਜਾਂਦੇ ਆ, ਮੈਂ ਹੀ ਦੇਖ ਰਿਹਾ ਸੀਗਾ ਉਸ ਵੀਡੀਓ ਦੇ ਵਿੱਚ। ਹੁਣ ਐਗਜ਼ੈਕਟ ਗਿਣਤੀ ਦਾ ਪਤਾ ਨਹੀਂ ਹੈ। ਤਾਂ ਗੱਲ ਇਹ ਹੈ ਕਿ ਟਰੱਕ ਯੂਨੀਅਨ ਦਾ ਬੀਤੇ ਦਿਨ ਹੀ ਕੋਈ ਪ੍ਰਧਾਨ ਬਣਾਇਆ ਗਿਆ ਸੀ, ਕੱਲ ਸ਼ਾਮ ਤੋਂ ਹੀ ਦੱਸਦੇ ਆ ਕਿ ਉਹਨੂੰ ਧਮਕੀਆਂ ਮਿਲ ਰਹੀਆਂ ਸੀ, ਉਹ ਕਹਿ ਰਿਹਾ ਸੀਗਾ। ਤੇ ਫਿਰ ਅੱਜ ਵਿਰੋਧੀ ਧਿਰ ਵੱਲੋਂ ਜਿਹੜਾ ਮਤਲਬ ਕਿ ਮੌਕੇ ਤੇ ਮੌਜੂਦ ਸੀਗਾ ਪ੍ਰਧਾਨ, ਉਹਦੇ ਸਾਥੀਆਂ ਤੇ ਫਾਇਰਿੰਗ ਕਰ ਦਿੱਤੀ ਗਈ, ਹਮਲਾ ਕਰ ਦਿੱਤਾ ਗਿਆ, ਜਿਹਦੇ ਵਿੱਚ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਿਹੜੇ ਜ਼ਖਮੀ ਹੋ ਗਏ ਆ। ਹਾਲਾਂਕਿ ਪੁਲਿਸ ਉੱਥੇ ਬਹੁਤ ਵੱਡੀ ਗਿਣਤੀ ਚ ਪਹੁੰਚੀ, ਉਹਨਾਂ ਨੇ ਜਾ ਕੇ ਡਾਂਗਾ ਡੂੰਗਾ ਮਾਰੀਆਂ ਜਾਂ ਖਿੜਾ ਦਿੱਤਾ ਸਾਰਾ ਕੁਛ,
ਨਹੀਂ ਤਾਂ ਹੋਰ ਵੀ ਨੁਕਸਾਨ ਹੋ ਜਾਂਦਾ। ਪਰ ਤੁਸੀਂ ਇਹ ਗੱਲ ਦੇਖੋ ਨਾ ਕਿ ਇੱਕ ਨੂੰ ਪ੍ਰਧਾਨ ਬਣਾਇਆ, ਹੁਣ ਪ੍ਰਧਾਨ ਕਿਵੇਂ ਬਣਿਆ ਇਹ ਤਾਂ ਚਲੋ ਡਿਟੇਲ ਤਾਂ ਸਵੇਰੇ ਪਤਾ ਲੱਗੇਗੀ। ਪ੍ਰਧਾਨ ਕਿਵੇਂ ਬਣਿਆ, ਇੱਕ ਤਾਂ ਹੁੰਦਾ ਕਿ ਤੁਸੀਂ ਆਪਰੇਟਰਸ ਤੇ ਛੱਡ ਦਿਓ, 300 ਆਪਰੇਟਰਸ ਨੇ, ਉਹਨਾਂ ਨੇ ਡੱਬੇ 2 ਰੱਖ ਲਏ, ਜਿੱਧਰ ਲਾ ਲਓ ਕਿ 152 ਪੈ ਗਏ ਤਾਂ ਠੀਕ ਹੈ, ਉਹ ਪ੍ਰਧਾਨ ਆ। ਆਹੀ ਪ੍ਰਕਿਰਿਆ, ਜਾਂ ਉਹ ਆਪੋ ਵਿੱਚ ਦੀ ਸਹਿਮਤੀ ਕਰ ਲੈਂਦੇ ਨੇ ਕਿ ਬਈ ਹਾਂ ਆਹ ਪ੍ਰਧਾਨ ਬਣਾ ਲਓ, ਜਿਹਨੂੰ ਆਪਾਂ ਸਰਬ ਸਹਿਮਤੀ ਕਹਿ ਦਿੰਦੇ ਹਾਂ। ਤੇ ਜਾਂ ਇਹ ਹੁੰਦਾ ਕਿ ਤੁਸੀਂ ਕਮੇਟੀ ਬਣਾ ਲਓ 10-11 ਬੰਦੇ ਦੀ। ਯੂਨੀਅਨਾਂ ਐ ਚੱਲਦੀਆਂ ਨੇ ਪ੍ਰਵੀਨ ਜੀ, ਮੈਂ ਮਤਲਬ ਕਿ ਟਰੱਕਿੰਗ ਦੇ ਵਿੱਚ ਰਿਹਾ ਇੱਧਰ ਇੰਡੀਆ ਦੇ ਵਿੱਚ, ਤਾਂ ਇਹ ਸਿਸਟਮ ਹੁੰਦਾ, ਸਿਸਟਮੈਟਿਕਲੀ ਇਸ ਤਰ੍ਹਾਂ ਚੱਲਦੀਆਂ ਸੀ ਯੂਨੀਅਨਾਂ ਅੱਗੇ। ਪਰ ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਵੀ ਬਣਾ ਲਿਆ ਮਾਰਖੋਰੀ ਦਾ ਅੱਡਾ। ਤਾਂ ਹੁਣ ਜਦੋਂ ਪ੍ਰਧਾਨ ਥੋਪ ਦਿੱਤਾ ਜਾਂਦਾ ਹੈ, ਜੇ ਤਾਂ ਉਹ ਪਹਿਲਾਂ ਹੀ ਜ਼ੋਰਾਵਰ ਬੈਠਾ ਉੱਥੇ ਡਾਢਾ ਬੈਠਾ ਤਾਂ ਉਹਦਾ ਕਲੈਸ਼ ਹੋਣਾ ਵੀ ਸੁਭਾਵਿਕ ਹੈ ਕਿ ਤੂੰ ਕੌਣ ਹੁੰਦਾ ਮੈਨੂੰ ਹਿਲਾਉਣ ਵਾਲਾ, ਉਦੋਂ ਵੀ ਕਲੈਸ਼ ਹੋਏਗਾ। ਜਾਂ ਜਦੋਂ ਤੁਸੀਂ ਥੋਪ ਦਿਓਗੇ ਕਿ ਮੈਂ ਇੱਥੋਂ ਦਾ ਐਮਐਲਏ ਆ ਜਾਂ ਮੈਂ ਇੱਥੋਂ ਦਾ ਚੇਅਰਮੈਨ ਆ, ਹੁਣ ਇਸ ਮਾਮਲੇ 'ਚ ਤਾਂ ਆਪਾਂ ਸਪਸ਼ਟ ਕਹਿ ਦਈਏ ਕਿ ਬਈ ਹਾਲੇ ਡਿਟੇਲ ਆਉਣੀ ਬਾਕੀ ਹੈ ਕਿ ਇਹਨਾਂ ਦੀ ਕਹਾਣੀ ਕੀ ਸੀ, ਕਿਹੜਾ ਸੱਤਾਧਾਰੀ ਗਰੁੱਪ ਸੀ, ਕਿਹੜਾ ਆਪੋਜ਼ਿਟ ਗਰੁੱਪ ਸੀ, ਕੀ ਹੋਇਆ ਕੀ ਨਹੀਂ। ਮੈਂ ਵੈਸੇ ਤੁਹਾਨੂੰ ਓਵਰਆਲ ਇੱਕ ਆਪਣਾ ਪੁਆਇੰਟ ਆਫ ਵਿਊ ਦੱਸਦਾ ਵਾਂ ਕਿ ਦੇਖੋ ਇਹਦੇ 'ਚ ਜਿੰਨੀ ਕੁ ਸਾਨੂੰ ਜਾਣਕਾਰੀ ਆ ਕਿ ਬਈ ਉਹ ਫਿਰ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਐ ਥੋਪ ਦਿੰਦੇ ਹੋ, ਹੁਣ ਜਿਨ੍ਹਾਂ ਦਾ ਕਾਰੋਬਾਰ ਆ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਪ੍ਰਧਾਨ ਥੋਪਿਆ ਜਾ ਰਿਹਾ, ਕਿਆ ਤੇ ਜਾਊਗਾ ਕਿ ਬਾਈ ਇਹ ਬੰਦਾ ਬਹੁਤ ਨੇਕ ਹੈ, ਇਹ ਬੰਦਾ ਬਹੁਤ ਚੰਗਾ ਹੈ। ਪਰ ਗੱਲ ਇਹ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੰਨਾ ਕੁ ਯਾਰ ਇਹ ਚੰਗਾ ਤੇ ਕੀ ਕੁਝ ਹੋਣਾ ਹੈ, ਜਿਹਨੇ ਬਿਠਾਇਆ ਹੈ ਉਹਨੇ ਵੀ ਕੁਛ ਨਾ ਕੁਛ ਤੇ ਇਹਨੇ ਵੀ ਕੁਛ ਨਾ ਕੁਛ ਕਰਨਾ ਜ਼ਰੂਰ है। कुछ कुछ होता है तो कुछ कुछ नहीं, कुछ कुछ नहीं, बहुत कुछ होता है। तो आ मेन इन्हां लड़ाइयां दा कारण आ तुसीं वेखिया होना अबोहर दे विच ते आम आदमी पार्टी दे 2 ग्रुप लड़ पए सी, एक दूजे दे सिर पाड़ते सी उन्हां ने, क्योंकि जिहड़ा ग्रुप उत्थे पहला सीगा ਉਹ ਆਮ ਆਦਮੀ ਪਾਰਟੀ ਦੇ ਦੂਸਰੇ ਗਰੁੱਪ ਨਾਲ ਰਲ ਗਿਆ ਤੇ ਜਿਹੜਾ ਉੱਥੇ ਜਾ ਕੇ ਪ੍ਰਧਾਨਗੀ ਨੂੰ ਜੱਫਾ ਮਾਰਨਾ ਚਾਹੁੰਦਾ ਸੀ ਉਹ ਜਿਹੜਾ ਪੁਰਾਣਾ ਗਰੁੱਪ ਸੀ, ਜਿਹੜਾ ਮਤਲਬ ਕਿ ਉਧਰ ਇੱਕ ਆਮ ਆਦਮੀ ਪਾਰਟੀ ਦੇ ਸਟਰੋਂਗ ਧੜੇ ਨਾਲ ਜੁੜ ਗਿਆ, ਉਹਨੇ ਜਾ ਕੇ ਤੇ ਉੱਥੇ ਬੈਠੇ ਸੀ ਕੁਰਸੀਆਂ ਤੇ, ਉੱਥੇ ਉਹਦੇ ਢੜਕੱਤੇ। तो ये कहानी जिहड़ी है वो ट्रक यूनियन दी है। ज्यादातर मौकिਆਂ ਤੇ ਆਪਰੇਟਰਸ ਨੂੰ ਜਦੋਂ ਪਾਸੇ ਕਰਕੇ ਲਾਂਭੇ ਕਰਕੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਉਦੋਂ ਇਦਾਂ ਦੇ ਵਿਵਾਦ ਹੁੰਦੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ। ਇਸ ਮਸਲੇ ਦੇ ਵਿੱਚ ਹੁਣ ਇਸੇ ਦੋਸ਼ਾਂ ਦੇ ਤਹਿਤ ਹੁਣ NRI ਸਮੇਤ 2 ਦਰਜਨ ਲੋਕਾਂ ਤੇ ਜਿਹੜਾ ਮੁਕੱਦਮਾ ਠੋਕਿਆ ਗਿਆ। ਇਹ ਕਿਤੇ ਗੁਰਦੁਆਰਾ ਸਾਹਿਬ ਸੰਤਨਾਲੀ ਸਾਹਿਬ ਤਾਂ ਨਹੀਂ, ਜਿੱਥੇ 3-4 ਮਹੀਨੇ ਪਹਿਲਾਂ ਵੀ ਆਪਾਂ ਇਹੋ ਜਿਹਾ ਕਬਜ਼ੇ ਦਾ ਇੱਕ ਕੋਸ਼ਿਸ਼ ਸੁਣੀ ਸੀ। ਹਾਂਜੀ ਦੇਖੋ, ਇਹ ਸਤਲਾਨੀ ਸਾਹਿਬ ਗੁਰਦੁਆਰਾ ਹੈ ਜਿਹਦੇ ਤੇ ਇਹ ਕਬਜ਼ੇ ਦਾ ਯਤਨ ਹੋਇਆ, ਜ਼ਮੀਨ ਤੇ ਕਬਜ਼ੇ ਦਾ ਯਤਨ ਹੋਇਆ, ਪਰ ਸਮਝ ਨਹੀਂ ਲੱਗਦੀ ਕਿ ਕਿਉਂ ਐਸਾ ਕੀਤਾ ਜਾਂਦਾ ਵਾਰ-ਵਾਰ। ਵੈਸੇ ਤੇ ਜੇ ਤੁਸੀਂ ਦੇਖੋਗੇ ਪਿਛਲੇ ਦਿਨੀ SGPC ਦੀ ਟਾਸਕ ਫੋਰਸ ਤੇ ਵੀ ਪਰਚਾ ਹੋਇਆ, ਇਹਨਾਂ ਦਾ ਵੀ ਇੱਕ ਵਿਵਾਦ ਚੱਲਦਾ ਸੀ। ਏਦਾਂ ਇਹ ਕਬਜ਼ਾ ਲੈਣ ਗਏ, ਜਦੋਂ ਕਬਜ਼ਾ ਲੈਣ ਗਏ ਤੇ ਹੋਇਆ ਕਿ ਇਹਨਾਂ ਨੇ ਉੱਥੇ ਜਾ ਕੇ CCTV ਵਗੈਰਾ ਜਿਹੜੀਆਂ ਕੁਝ ਚੀਜ਼ਾਂ ਸੀ ਉਹ ਭੰਨ ਤੋੜ ਦਿੱਤੀਆਂ। ਬਾਅਦ ਚ ਪਤਾ ਲੱਗਿਆ ਕਿ ਉਹ ਚੀਜ਼ ਤੇ ਹਾਈ ਕੋਰਟ ਨੇ ਸਟੇ ਕਰ ਰੱਖੀ ਸੀ, ਮਤਲਬ ਕਿ ਜਿਸ ਜ਼ਮੀਨ ਦਾ ਵਿਵਾਦ ਸੀ ਉਸ ਜ਼ਮੀਨ ਦਾ ਸਟੇ ਹੋਇਆ ਹੋਇਆ ਸੀਗਾ, ਤਾਂ ਸਟੇ ਦਾ ਉਲੰਘਣ ਹੋ ਗਿਆ ਨਾ ਤੇ 2 FIR ਦਰਜ ਹੋਈਆਂ। ਪਰ ਇਸ ਮਾਮਲੇ ਚ ਉਲਟ ਹੋਇਆ, ਇਤਿਹਾਸਿਕ ਗੁਰਦੁਆਰੇ ਤੇ ਇੱਕ NRI ਸਮੇਤ ਕਹਿੰਦੇ ਆ ਕਿ ਕਬਜ਼ਾ ਕਰਨ ਦੇ ਦੋਸ਼ ਹੇਠ 25 ਵਿਅਕਤੀਆਂ ਤੇ ਯਾਨੀ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ। ਤਾਂ ਇਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਇਹ ਆ ਕਿ ਹਰਪਾਲ ਸਿੰਘ UK ਆਪਣੇ 20-25 ਸਾਥੀਆਂ ਦੇ ਨਾਲ ਗੁਰਦੁਆਰਾ ਸਤਲਾਨੀ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਆਇਆ ਸੀ, ਤੇ ਜਿਹੜਾ ਦੋਸ਼ੀ ਸੀਗਾ ਕਥਿਤ ਤੌਰ ਤੇ ਕਿ ਉਹ ਦੀਵਾਰ ਤੋੜ ਕੇ ਉਹਦੇ ਸਾਥੀ ਉਹ ਸਾਰੇ ਆਏ ਆ, ਕੁਝ ਚੋਰੀ ਵੀ ਕੀਤੀ ਹੈ। ਇਹ ਹੁਣ ਕਹਿ ਰਹੇ ਨੇ ਕਿ ਕਥਿਤ ਤੌਰ ਤੇ ਲੱਖਾਂ ਰੁਪਈਆਂ ਦਾ ਸਮਾਨ ਚੋਰੀ ਹੋ ਗਿਆ ਤੇ ਨਾਲ ਥਾਣਾ B ਡਿਵੀਜ਼ਨ ਦੇ ਵਿੱਚ ਜਿਹੜਾ ਮਤਲਬ ਕਿ ਸਾਰਾ ਕੁਝ ਦਰਜ ਕਰਵਾ ਦਿੱਤਾ ਗਿਆ। ਤਾਂ ਮੈਨੇਜਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਹਰਪਾਲ ਸਿੰਘ ਨੇ 3 ਮਹੀਨੇ ਪਹਿਲਾਂ ਵੀ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ ਤੇ 9 ਜੁਲਾਈ ਨੂੰ ਥਾਣਾ D ਡਿਵੀਜ਼ਨ, ਮੈਂ B ਬੋਲ ਗਿਆ ਸੀ, D ਡਿਵੀਜ਼ਨ ਦੇ ਵਿੱਚ ਇਹਦੀ ਐਪਲੀਕੇਸ਼ਨ ਦੇ ਦਿੱਤੀ ਗਈ ਸੀ। ਤੇ ਹੁਣ ਕਾਰਵਾਈ ਤੇ ਉਦੋਂ ਤੱਕ ਕੋਈ ਹੋਈ ਨਹੀਂ ਤੇ ਕਹਿੰਦੇ ਆ ਕਿ ਇਹਨੇ ਫਿਰ ਇਹ ਸਾਰਾ ਕੁਝ ਜਿਹੜਾ ਅੰਜਾਮ ਦਿੱਤਾ। ਤਾਂ ਦੇਖੋ ਗੱਲ ਕੀ ਹੈ ਕਿ ਇਹ ਜੋ ਵੀ ਹੋਇਆ ਮੰਦਭਾਗਾ,
ਇਹ ਜਿਹੜੀਆਂ ਜ਼ਮੀਨਾਂ ਦਾ ਰੌਲਾ ਚੱਲਦਾ ਪਿਆ ਹੈ ਉਹ ਅਦਾਲਤ ਰਾਹੀਂ ਨਿਬੇੜਿਆ ਜਾਵੇ ਤਾਂ ਬਿਹਤਰ ਹੋਏਗਾ। ਕਿਉਂਕਿ ਇਸ ਤਰ੍ਹਾਂ ਜਿਵੇਂ ਮੈਂ ਅੱਗੇ ਕਿਹਾ ਕਿ ਕਿਤੇ ਤਾਂ ਟਾਸਕ ਫੋਰਸ ਤੇ ਹੋ ਜਾਂਦਾ ਹੈ ਮਾਮਲਾ ਦਰਜ, ਕਿਤੇ ਕੋਈ ਦੂਸਰਾ ਆ ਪੈਂਦਾ ਹੈ। ਕੀ ਚੱਲਦਾ ਪਿਆ ਸਮਝ ਤੋਂ ਪਰੇ ਦੀ ਗੱਲ ਹੈ। ਵੈਸੇ ਤੇ ਮੈਨੂੰ ਨਹੀਂ ਲੱਗਦਾ ਕਿ ਗੁਰੂ ਘਰ ਦੀ ਜ਼ਮੀਨ ਕੋਈ ਨਜਾਇਜ਼ ਤੌਰ ਤੇ ਆ ਕੇ ਇੱਥੇ ਆਏਗਾ। ਘੱਟੋ ਘੱਟ ਸਿੱਖਾਂ ਦੇ ਵਿੱਚ ਤੇ ਨਹੀਂ ਕੋਈ ਏਦਾਂ ਕਰਦਾ। ਇੱਥੇ ਤੇ ਜ਼ਮੀਨਾਂ ਅੱਜ ਵੀ, ਅੱਜ ਦੇ ਦੌਰ 'ਚ ਵੀ ਗੁਰੂ ਘਰਾਂ ਨੂੰ ਦਾਨ ਕੀਤੀਆਂ ਜਾਂਦੀਆਂ। ਯਾਦ ਹੈ ਨਾ ਤੁਹਾਨੂੰ ਇੱਕ ਯੂਨੀਵਰਸਿਟੀ ਵਾਲਾ ਜਿਹੜਾ ਜ਼ਮੀਨ ਦਾ ਮਾਮਲਾ ਹੈ, ਹਾਂਜੀ, ਜਿਹਦਾ ਮਾਲਕ ਇਹਨਾਂ ਦਾ ਮੈਂਬਰ ਪਾਰਲੀਮੈਂਟ ਆ, ਉਹ ਜ਼ਮੀਨ ਦਾ ਬੇਸਿਕਲੀ ਰੌਲਾ ਕੀ ਹੈ? ਉਹ ਰੌਲਾ ਇਹ ਆ ਕਿ ਗੁਰਦੁਆਰੇ ਨੂੰ ਜ਼ਮੀਨ ਲੱਗੀ ਹੋਈ ਆ ਉਹ, ਤੇ ਜਿਹੜੀ ਗੁਰਦੁਆਰੇ ਨੂੰ ਜ਼ਮੀਨ ਹੈ ਲੱਗ ਜਾਂਦੀ ਆ, ਮਤਲਬ ਕਿ ਉਹ ਗਾਂ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ। ਆਹੀ ਤੇ ਰੱਟਾ ਸੀਗਾ ਨਾ ਉੱਥੇ ਵੀ, ਜੇ ਦੇਖੋਗੇ ਤੁਸੀਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਫਿਰ ਜਿਹੜੇ ਇਸ ਤਰ੍ਹਾਂ ਨਜਾਇਜ਼ ਕਰਨਾ ਚਾਹੁੰਦੇ ਜੇ ਕਬਜ਼ਾ, ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਹੈ? ਤੇ ਜੇ ਕੋਈ ਇਸ ਤਰ੍ਹਾਂ ਮਤਲਬ ਕਿ ਕੋਈ ਵਿਵਾਦ ਹੈ ਜ਼ਮੀਨ ਦਾ, ਤਾਂ ਉਹ ਵਿਵਾਦ ਵੀ ਨਿਬੜਨਾ ਚਾਹੀਦਾ। ਜੇ ਕਿਸੇ ਦੀ ਮਾਲਕੀਅਤ ਹੈ, ਉਹ ਜੇ ਐਸਈਪੀਸੀ ਨੂੰ ਲੱਗਦਾ ਹੈ ਤਾਂ ਅਦਾਲਤ ਦੇ ਥਰੂ ਕਰਾਵੇ ਜਾਂ ਜਿੱਦਾਂ ਮਰਜ਼ੀ ਕਰਾਵੇ। ਜੇ ਕੋਈ ਮਤਲਬ ਕਿ ਕੋਈ ਇਹਨਾਂ ਦਾ ਰੱਟਾ ਹੈਗਾ, ਅਦਾਲਤ ਰਾਹੀਂ ਦੋਹੇ ਧਿਰਾਂ ਨੂੰ ਨਿਬੇੜਨਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਇਹ ਆ, ਇਹਨਾਂ ਚੀਜ਼ਾਂ ਦੇ ਵਿੱਚ ਨਾ ਸਿਰਫ ਬਦਨਾਮੀ ਹੋ ਰਹੀ ਆ, ਬਲਕਿ ਕਈ ਵਾਰ ਕੀ ਹੁੰਦਾ ਹੈ ਕਿ ਗੱਲ ਬਹੁਤ ਵੱਡੇ ਨੁਕਸਾਨ ਤੱਕ ਪਹੁੰਚ ਜਾਂਦੀ ਹੈ। ਪ੍ਰਵੀਨ ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਪੁਲਿਸ ਤੇ ਡੀਐਸਪੀ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ। ਤੇ ਇਹ ਜਿਹੜਾ ਡੀਐਸਪੀ ਹੈ ਸੰਜੀਵ ਸਾਗਰ, ਇਹਦੇ ਘਰੇ ਕਿਰਾਏਦਾਰ ਹੀ ਰਹਿੰਦੀ ਸੀ ਬੀਬੀ ਜਿਹਦੇ ਨਾਲ ਇਹ ਹੋਇਆ। ਨਹੀਂ ਦੇਖੋ, ਗੱਲ ਕੀ ਹੈ ਕਿ ਇਹਦੇ ਵਿੱਚ ਦੋ ਚੀਜ਼ਾਂ ਨੇ। ਜੇ ਤਾਂ ਹੁਣ ਪੁਲਿਸ ਵਾਲੇ ਨੇ ਕੋਈ ਜ਼ਿਆਦਤੀ ਕੀਤੀ ਹੈ ਤੇ ਚਲੋ ਉੱਤੇ ਉਹਨੇ ਸਜ਼ਾ ਭੁਗਤਣੀ ਆ। ਮਾੜਾ ਕੰਮ, ਮਾੜੇ ਕੰਮ ਦਾ ਮਾੜਾ ਨਤੀਜਾ। ਪਰ ਇੱਕ ਗੱਲ ਹੋਰ ਵੀ ਵੇਖਣ ਵਾਲੀ ਹੈ ਕਿ ਪਟਿਆਲੇ ਦੇ ਵਿੱਚ ਹੀ ਇਹ ਤੈਨਾਤ ਹੈ, ਪਟਿਆਲੇ ਦੇ ਵਿੱਚ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪਰ ਅਸੀਂ ਇਹ ਨਾ ਭੁੱਲੀਏ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਆਈਆਂ ਨੇ ਪੁਲਿਸ ਅਫਸਰਾਂ ਦੇ ਖਿਲਾਫ। ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਵਿੱਚ ਮੁੜ ਕੇ ਜਾਂ ਤਾਂ ਰਾਜੀ ਬੰਦਾ ਹੋ ਜਾਂਦਾ ਜਾਂ ਬੈਠ ਜਾਂਦਾ ਹੈ ਪੀੜਤ। ਇਹ ਕਿਵੇਂ ਹੁੰਦਾ, ਕਿਉਂ ਹੁੰਦਾ? ਦੇਖੋ, ਇਹਦੇ ਬਾਰੇ ਤੇ ਟਿੱਪਣੀ ਨਹੀਂ ਆਪਾਂ ਕਰ ਸਕਦੇ, ਪਰ ਇਸ ਤਰ੍ਹਾਂ ਦੇ ਮਾਮਲੇ ਇੱਕ ਡੀਆਈਜੀ ਤੇ ਦੋਸ਼ ਲਾਏ ਸਨ। ਲਾਅ ਕਰ ਰਹੀ ਸੀਗੀ ਸ਼ਾਇਦ ਬੀਬੀ ਉਹ। ਉਦੋਂ ਕੀ ਹੋਇਆ, ਬੈਂਸ ਹੋਰਾਂ ਨੇ ਜਾ ਕੇ ਪੀਸੀ ਵੀ ਕਰ ਦਿੱਤੀ, ਸਾਰਾ ਕੁਝ ਹੋ ਗਿਆ। ਬਾਅਦ ਦੇ ਵਿੱਚ ਉਹੀ ਬੀਬੀ ਮੁੱਕਰ ਗਈ। ਕਿੱਧਰ ਜਾਓਗੇ ਤੁਸੀਂ? ਆ ਪਿਛਲੇ ਦਿਨੀ ਇੱਕ ਐਸਪੀ ਤੇ ਹੋਇਆ ਸੀਗਾ। ਬਾਅਦ ਚ ਪਤਾ ਲੱਗਾ ਕਿ ਉਸ ਬੀਬੀ ਨੇ ਪਹਿਲਾਂ ਵੀ 3 ਇਸ ਤਰ੍ਹਾਂ ਦੇ ਮਾਮਲੇ ਦਰਜ ਕਰਵਾਏ ਨੇ। ਤਾਂ ਮਾਫ ਕਰਨਾ, ਮੈਂ ਇਸ ਮਾਮਲੇ ਦੇ ਵਿੱਚ ਇਹ ਗੱਲ ਨਹੀਂ ਕਹਿੰਦਾ ਕਿ ਸ਼ਾਇਦ ਇੱਧਰ ਵੀ ਇਹ ਹੋਆ, ਪਰ ਮੈਂ ਹਵਾਲਾ ਇਸ ਕਰਕੇ ਦੇ ਰਿਹਾ ਵਾਂ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਹੁੰਦਾ, ਅਸੀਂ ਅਤੀ ਨਿਰਾਸ਼ ਹੋ ਜਾਂਦੇ ਹਾਂ ਕਿ ਹਾਂ ਯਾਰ ਇਹਨਾਂ ਨੇ ਕੀਤਾ ਹੋਣਾ। ਕਿਉਂਕਿ ਇੱਕ ਅਕਸ ਜਾਂ ਪਰਸੈਪਸ਼ਨ ਜਿਹੜੀ ਤੁਹਾਡੇ ਮਨ 'ਚ ਬਣੀ ਹੁੰਦੀ ਹੈ ਨਾ, ਉਹ ਤੁਹਾਨੂੰ ਤੱਤ ਫਟ ਸਵਿਚ ਕਰਦੀ ਹੈ ਕਿ ਹਾਂ ਏਦਾਂ ਹੋ ਗਿਆ ਹੋਣਾ, ਤਾਂ ਏਦਾਂ ਹੀ ਹੋਇਆ ਹੋਣਾ ਹੈ। ਸੋ ਕਈ ਵਾਰ ਇਹ ਆ ਕਿ ਇਹ ਜਿਹੜੇ ਹਵਾਲੇ ਹੁੰਦੇ ਆ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਰਪੱਕ ਧਾਰਨਾ ਬਣਾਉਣ ਤੋਂ ਰੋਕਦੇ ਆ ਕਿ ਹੋ ਸਕਦਾ ਕੱਲ ਨੂੰ ਕੋਈ ਹੋਰ ਟਵਿਸਟ ਆ ਜਾਏ। ਤਾਂ ਜੇ ਏਦਾਂ ਹੋਇਆ, ਇਨਕੁਆਇਰੀ ਹੋਣੀ ਚਾਹੀਦੀ ਆ। ਜੇ ਏਦਾਂ ਹੋਇਆ ਤਾਂ ਨਿਆਂ ਹੋਣਾ ਚਾਹੀਦਾ, ਇਨਸਾਫ ਹੋਣਾ ਚਾਹੀਦਾ। ਪਰ ਮੈਂ ਜਿਵੇਂ ਕਿਹਾ ਕਿ ਕਾਹਲੀ ਦੇ ਵਿੱਚ ਜੇ ਅਸੀਂ ਕਿਸੇ ਨਤੀਜੇ ਤੇ ਪਹੁੰਚੀਏ, ਉਹ ਵੀ ਠੀਕ ਨਹੀਂ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਵਿੱਚ ਅੱਗੇ ਅਸੀਂ ਦੇਖ ਚੁੱਕੇ ਹਾਂ ਕਿ ਹਸ਼ਰ ਬਹੁਤ ਮਾੜੇ ਰਹੇ। ਜੀ, ਗੱਲ ਕਰੀਏ ਇਲੈਕਸ਼ਨ ਕਮਿਸ਼ਨ ਦੀ। ਵੋਟਾਂ ਤੋਂ ਪਹਿਲਾਂ ਰਿਓੜੀ ਕਲਚਰ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਸਖਤ ਹੋਇਆ ਮਿੰਟੂ ਜੀ। ਦੇਖੋ, ਰਿਓੜੀ ਕਲਚਰ ਛੱਡੋ ਤੁਸੀਂ। ਇੱਥੇ ਅੱਜ ਇੱਕ ਮੁਰਗਾ ਕਲਚਰ ਬਣਾਈ ਖੜਾ ਸੀ ਟੀਆਰਐਸ ਦਾ ਲੀਡਰ। ਦਾਰੂ ਦੀਆਂ ਬੋਤਲਾਂ ਰੱਖੀ ਬੈਠਾ ਸੀ, ਨਾਲ ਕੁੱਕੜ ਜਿਉਂਦੇ ਹੀ ਵੀ ਇੱਕ ਬੋਤਲ ਚੱਕੋ ਤੇ ਇੱਕ ਕੁੱਕੜ ਚੱਕੋ, ਜਾ ਕੇ ਕੁੱਕੜ ਨੂੰ ਮਰੋੜ ਦਿਓ ਤੇ ਉਹਨੂੰ ਸੀਖਾਂ ਤੇ ਤਲ ਲਓ ਤੇ ਵਿੱਚ ਗਲਾਸੀ ਤੇ ਪਾ ਲਓ ਤੇ ਫਿਰ ਐ ਨਜ਼ਾਰੇ ਦੇ ਨਾਲ ਤੁਸੀਂ ਵੋਟ ਕਰੋ, ਸਪੋਰਟ ਕਰੋ। ਤਾਂ ਇਸ ਤਰ੍ਹਾਂ ਵੀ ਹੈ ਕਿ ਰਿਓੜੀ ਕਲਚਰ ਆਪਣੇ ਥਾਂ ਤੇ, ਦਾੜ ਕਰਾਰੀ ਕਲਚਰ ਵੀ ਹੈਗਾ ਨਾ ਇੰਡੀਆ ਦੇ ਵਿੱਚ। ਇਹਨੂੰ ਦਾੜ ਕਰਾਰੀ ਕਲਚਰ ਕਹਿ ਦਿੰਦੇ ਆ। ਤਾਂ ਹੁਣ ਦੇਖੋ, ਇਹ ਮਾਮਲਾ ਜਿਹੜਾ ਨਾ ਉਹ ਸੁਪਰੀਮ ਕੋਰਟ ਚ ਗਿਆ। ਤਾਂ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਚਿੱਠੀ ਲਿਖੀ ਹੈ ਸਾਰੀਆਂ ਪਾਰਟੀਆਂ ਨੂੰ, ਕਿਉਂਕਿ ਰਜਿਸਟ੍ਰੇਸ਼ਨ ਹੁੰਦੀ ਹੈ ਨਾ, ਤੁਸੀਂ ਸਮਝਦਾਰ ਹੋ ਕਿ ਹਰੇਕ ਪਾਰਟੀ ਦੀ ਇੱਕ ਰਜਿਸਟ੍ਰੇਸ਼ਨ ਹੁੰਦੀ ਹੈ, ਤਦ ਹੀ ਉਹ ਜੋ ਚੁਣਾਵੀ ਪ੍ਰਕਿਰਿਆ ਹੁੰਦੀ ਆ ਉਹਦੇ ਵਿੱਚ ਹਿੱਸੇਦਾਰ ਬਣਦੀ ਹੈ। ਤਾਂ ਇਹਦੇ ਚ ਹੁਣ ਇਹਨਾਂ ਨੇ ਸਾਫ਼ ਤੌਰ ਤੇ ਪੁੱਛਿਆ ਵਾ ਸਾਰੀਆਂ ਪਾਰਟੀਆਂ ਤੋਂ
ਕਿ ਤੁਸੀਂ ਜਨਤਾ ਨੂੰ ਇਹ ਦੱਸੋ ਕਿ ਜਿਹੜੇ ਵਾਅਦੇ ਕੀਤੇ ਉਹਨਾਂ ਲਈ ਫੰਡ ਕਿੱਥੋਂ ਜੁਟਾਓ। ਠੀਕ ਹੈ ਨਾ ਜੀ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਮੁੱਦੇ ਨੂੰ ਅਣਦੇਖਾ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਘੇਰਾ ਪੈ ਜਾਂਦਾ ਉੱਥੇ ਕਾਨੂੰਨੀ ਤੌਰ ਤੇ ਕਿ ਬਾਈ ਤੁਸੀਂ ਕੀ ਕਰਦੇ ਹੋ। ਉਹ ਵਿਚਾਰੇ ਉੱਥੇ ਮਤਲਬ ਕਿ ਫਿਰ ਨਾ ਇੱਧਰ ਬੋਲਣ ਜੋਗੇ ਨਾ ਉੱਧਰ ਬੋਲਣ ਜੋਗੇ। ਸੁਪਰੀਮ ਕੋਰਟ ਤੋਂ ਵੀ ਝਾੜਾਂ ਪੈਂਦੀਆਂ, ਦੂਸਰੇ ਪਾਸੇ ਤੁਹਾਨੂੰ ਪਤਾ ਸਰਕਾਰ ਵੀ ਹੁੰਦੀ ਆ, ਉਧਰਲੇ ਪਾਸਿਓਂ ਵੀ ਧਿਆਨ ਰੱਖਣਾ ਪੈਂਦਾ ਹੈ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ, ਹੁਣ ਸਖਤੀ ਹੋ ਗਈ ਆ। ਉਹ ਕਹਿੰਦੇ ਆ ਕਿ ਅਸੀਂ ਅੱਖਾਂ ਮੀਚ ਕੇ ਨਹੀਂ ਬੈਠ ਸਕਦੇ ਬਈ। ਤਾਂ 19 ਅਕਤੂਬਰ ਤੱਕ ਇਹਨਾਂ ਨੂੰ ਹੁਣ ਸਾਰਿਆਂ ਨੂੰ ਸੁਝਾਅ ਦੇਣੇ ਪੈਣਗੇ। ਭਾਈ ਗੱਲ ਇਹ ਆ ਕਿ ਚਲੋ ਜਦੋਂ ਤੱਕ ਸੁਪਰੀਮ ਕੋਰਟ ਚੋਂ ਫੈਸਲਾ ਨਹੀਂ ਕੋਈ ਆਉਂਦਾ ਤਦ ਤੱਕ ਇਹ ਇੱਕ ਓਪੀਨੀਅਨ ਆ ਜਾਏਗਾ। ਤੁਸੀਂ ਸਮਝਦੇ ਹੋ ਨਾ ਕਿ ਪਾਰਟੀਆਂ ਦਾ ਇੱਕ ਓਪੀਨੀਅਨ ਲੈ ਲਿਆ ਜਾਏਗਾ ਕਿ ਪਾਰਟੀਆਂ ਕੀ ਸੋਚਦੀਆਂ। ਤਾਂ ਉਹ ਜਿਹੜਾ ਓਪੀਨੀਅਨ ਆਏਗਾ ਹਰੇਕ ਪਾਰਟੀ ਦਾ, ਉਹ ਫਿਰ ਅਦਾਲਤ ਦੇ ਵਿੱਚ ਰੱਖਿਆ ਜਾਏਗਾ ਕਿ ਹਾਂਜੀ ਪਾਰਟੀਆਂ, ਕਿਉਂਕਿ ਉੱਥੇ ਪਾਰਟੀਆਂ ਵੀ ਸਾਰੀਆਂ ਇੱਕ ਤਰ੍ਹਾਂ ਨਾਲ ਆਪਣੀ ਰਾਏ ਦੇ ਦੇਣਗੀਆਂ ਤੇ ਇਲੈਕਸ਼ਨ ਕਮਿਸ਼ਨ ਵੀ ਰਾਏ ਦੇ ਦੇਗਾ। ਹੋਰ ਵੀ ਸੰਬੰਧਿਤ ਜਿੰਨੀਆਂ ਵੀ ਮਤਲਬ ਕਿ ਧਿਰਾਂ ਨੇ ਉਹ ਜਾ ਕੇ ਤੇ ਆਪਣਾ ਜਵਾਬ ਦਾਖਲ ਕਰ ਦੇਣਗੀਆਂ। ਤੇ ਫਿਰ ਉਸ ਤੋਂ ਬਾਅਦ ਹੋ ਸਕਦਾ ਸੁਪਰੀਮ ਕੋਰਟ ਕੋਈ ਸਖਤ ਹੁਕਮ ਵੀ ਪਾਸ ਕਰ ਦੇਵੇ। ਤਾਂ ਬਾਈ ਦੇਖੋ ਗੱਲ ਇਹ ਆ ਕਿ ਇਹਦੀ ਹੁਣ ਵਿਆਖਿਆ ਕਰਨੀ ਜ਼ਰੂਰੀ ਹੈ। ਜੇ ਸੁਪਰੀਮ ਕੋਰਟ ਕਰ ਦੇਵੇ ਤੇ ਬਿਹਤਰ ਹੈ, ਜੇ ਤਾਂ ਕਰ ਦੇਵੇ ਤੇ ਬਿਹਤਰ ਹੈ, ਨਹੀਂ ਤਾਂ ਫਿਰ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝਗੜਾ ਰਹੇਗਾ ਹੀ ਰਹੇਗਾ ਨਾ ਪ੍ਰਵੀਨ ਜੀ। ਕਿ ਇੱਕ ਧਿਰ ਕਹੇਗੀ ਕਿ ਹਾਂ ਬਈ ਯਾਰ ਇਹ ਨਹੀਂ ਹੋਣਾ ਚਾਹੀਦਾ, ਟੈਕਸ ਪੇਅਰਸ ਜਿਹੜਾ ਪੈਸਾ ਹੈ ਉਹਦੀ ਲੁੱਟ ਨਹੀਂ ਹੋਣੀ ਚਾਹੀਦੀ। ਪਰ ਉਹ ਜਿਹੜੇ ਬੰਦੇ ਇਸ ਤਰ੍ਹਾਂ ਦਾ ਐਲਾਨ ਕਰਦੇ ਨੇ ਉਹ ਕਹੂਗੇ ਕਿ ਯਾਰ ਅਸੀਂ ਟੈਕਸ ਪੇਅਰਸ ਨੂੰ ਹੀ ਤਾਂ ਰਾਇਤਾਂ ਦੇ ਰਹੇ ਹਾਂ, ਉਹਨਾਂ ਦਾ ਹੀ ਪੈਸਾ। ਤਾਂ ਫਿਰ ਇਹਦੀ ਵਿਆਖਿਆ ਕੌਣ ਕਰੇਗਾ। ਮਤਲਬ ਕਿ ਜਾਂ ਤਾਂ ਇਹ ਹੋਵੇ ਕਿ ਤੁਸੀਂ ਹੈਲਥ ਤੇ ਐਜੂਕੇਸ਼ਨ ਤੇ ਜਾਂ ਹੋਰ ਇਹੋ ਜਿਹੀਆਂ ਬੁਨਿਆਦੀ ਚੀਜ਼ਾਂ ਤੇ ਤਾਂ ਤੁਸੀਂ ਮਤਲਬ ਕਿ ਖੁੱਲਾ ਖਰਚ ਕਰ ਸਕਦੇ ਹੋ, ਯੋਜਨਾਵਾਂ ਉਲੀਕ ਸਕਦੇ ਹੋ। ਪਰ ਇਹ ਥੋੜੀ ਹੈ ਕਿ ਤੁਸੀਂ ਕਹੋ ਕਿ ਅਸੀਂ ਚੰਨ ਤੇ ਪਲਾਟ ਕੱਟ ਦੇਵਾਂਗੇ, ਜਾਂ ਤੁਸੀਂ ਕਹ ਲਓ ਕਿ ਆਪਣਾ GDP ਦਾ 50% ਕਰਜ਼ਾ ਲੈ ਚੁੱਕੇ ਤਾਂ ਫਿਰ ਵੀ ਕਹੋ ਕਿ ਅਸੀਂ ਤੇ ਬਿਜਲੀ 300 ਯੂਨਿਟ ਫ੍ਰੀ ਕਰ ਦੇਣੀ ਹੈ। ਤਾਂ ਇਸੇ ਕਰਕੇ ਹੁਣ ਇੱਕ ਵੱਡੇ ਪੱਧਰ ਤੇ ਸਾਰਿਆਂ ਦਾ ਵਿਚਾਰ ਲਿਆ ਜਾਏਗਾ ਕਿ ਉਸ ਤੋਂ ਬਾਅਦ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰਿਓੜੀ ਕਲਚਰ ਨੂੰ, ਜਿਹਨੂੰ ਬਹੁਤ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਪ੍ਰਚਾਰ ਚੁੱਕੇ ਨੇ, ਤੇ ਹੋ ਸਕਦਾ ਇਹਦੇ ਤੇ ਕੋਈ ਫੈਸਲਾ ਵੀ ਆ ਜਾਵੇ ਜਾਂ ਕੋਈ ਨਿਯਮ ਵੀ ਬਣ ਜਾਵੇ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ। ਖਬਰਾਂ ਤੇ ਚਰਚਾ ਜਿਹੜੀਆਂ ਤੇ ਕਰਾਂਗੇ ਉਹਨਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਭਗਵੰਤ ਮਾਨ ਨੂੰ ਟਰੋਲ ਕੀਤਾ ਗਿਆ, ਮੁੱਖ ਮੰਤਰੀ ਪੰਜਾਬ ਨੂੰ। ਮਸਲਾ ਉਹਨਾਂ ਦੇ ਨਾਲ ਬੈਠੇ ਸੀ ਕਿਰਨ ਖੇਰ ਜਦੋਂ ਹਵਾਈ ਅੱਡੇ ਦਾ ਪ੍ਰੋਗਰਾਮ ਸੀ ਤੇ ਕਿਰਨ ਖੇਰ ਜਦੋਂ ਭਗਵੰਤ ਮਾਨ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਤਾਂ ਕਿਰਨ ਖੇਰ ਨੇ ਮੂੰਹ ਤੇ ਮਾਸਕ ਲਗਾ ਲਿਆ। ਹੁਣ ਕਈ ਲੋਕ ਇਹਨੂੰ ਭਗਵੰਤ ਮਾਨ ਦੀ ਦਾਰੂ ਪੀਣ ਦੀ ਆਦਤ ਦੇ ਨਾਲ ਜੋੜ ਕੇ ਦੇਖ ਰਹੇ ਨੇ। ਪੂਰੀ ਖਬਰ ਕੀ ਹੈ ਇਹ ਤੇ ਚਰਚਾ ਕਰਾਂਗੇ ਬ੍ਰੇਕ ਤੋਂ ਪਾਰ। ਖਹਿਰਾ ਨੇ ਵਿਧਾਨ ਸਭਾ ਸਪੀਕਰ ਦੀ ਗ੍ਰਿਫਤਾਰੀ ਮੰਗੀ ਹੈ ਤੇ ਇਹ ਖਬਰ ਕੀ ਹੈ ਚਰਚਾ ਕਰਾਂਗੇ ਬ੍ਰੇਕ ਤੋਂ ਪਾਰ। ਸੰਯੁਕਤ ਕਿਸਾਨ ਮੋਰਚੇ ਨੇ ਬੰਦ ਦੇ ਸੱਦਾ ਦਿੱਤਾ ਹੈ ਲਖੀਮਪੁਰ ਖੀਰੀ ਨੂੰ 1 ਸਾਲ ਹੋਇਆਂ ਤੋਂ। ਸੋ ਇਹਨਾਂ ਤਿੰਨਾਂ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਮੋਦੀ ਦੀ ਬਿਲਾਸਪੁਰ ਫੇਰੀ ਹੈ ਤੇ ਉਸ ਤੋਂ ਪਹਿਲਾਂ ਪੱਤਰਕਾਰਾਂ ਤੋਂ ਚਰਿੱਤਰ ਸਰਟੀਫਿਕੇਟ ਵੀ ਮੰਗੇ ਹੋਏ ਆ। ਹੁਣ ਹਿਮਾਚਲ ਪੁਲਿਸ ਨੇ ਉਸ ਮਾਮਲੇ ਦੇ ਵਿੱਚ ਯੂ ਟਰਨ ਲੈ ਲਿਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਵਧਦੇ ਹਾਂ ਕਈ ਹੋਰ ਅਹਿਮ ਖਬਰਾਂ ਦੇ ਵੱਲ। ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ 에ਅਰਪੋਰਟ ਦੇ ਸਮਾਗਮ ਤੋਂ। ਚੰਡੀਗੜ੍ਹ 에ਅਰਪੋਰਟ ਦਾ ਸਮਾਗਮ ਸੀ ਤੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਨਾਲ ਕਿਰਨ ਖੇਰ ਜਿਹੜੇ ਕਿ ਉੱਥੋਂ ਦੇ MP ਨੇ, ਉਹ ਬੈਠੇ ਸਨ, ਆਪਸ ਵਿੱਚ ਦੀ ਗੱਲਬਾਤ ਕਰ ਰਹੇ ਸਨ। ਤਾਂ ਇਸੇ ਦਰਮਿਆਨ ਕਿਰਨ ਖੇਰ ਨੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਤਾਂ ਇਸੇ ਦਰਮਿਆਨ ਕਿਰਨ ਖੇਰ ਨੇ ਜਦੋਂ ਹੀ ਮੁੱਖ ਮੰਤਰੀ ਉਹਨਾਂ ਵੱਲ ਆਏ, ਗੱਲਬਾਤ ਕੀਤੀ, ਤਾਂ ਮੂੰਹ ਨੇੜੇ ਹੋਇਆ ਤਾਂ ਕਿਰਨ ਖੇਰ ਨੇ ਮਾਸਕ ਲਗਾ ਲਿਆ। ਹੁਣ ਇਸੇ ਗੱਲ ਨੂੰ ਲੈ ਕੇ ਇਹਦੀ ਵੀਡੀਓ ਬੜੀ ਵਾਇਰਲ ਕੀਤੀ ਜਾ ਰਹੀ ਹੈ। ਇਹਦੀ ਵੀਡੀਓ ਕਈ IT ਸੈੱਲ ਵੀ ਵਾਇਰਲ ਕਰ ਰਹੇ ਨੇ ਤੇ ਉਹ ਇਸ ਨੂੰ ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਦੇ ਨਾਲ ਜੋੜ ਕੇ, ਇੱਕ ਕੋਈ ਲਿਖ ਰਿਹਾ ਕਿ ਭਗਵੰਤ ਮਾਨ ਨੂੰ ਔਰਤਾਂ ਦੇ ਨਾਲ ਗੱਲ ਕਰਨ ਦਾ ਪਤਾ ਨਹੀਂ, ਕੋਈ ਕੁਛ। ਟਵਿੱਟਰ ਤੇ ਜੇਕਰ ਜਾਓਗੇ ਤਾਂ ਇਸ ਵੀਡੀਓ ਨੂੰ ਲੈ ਕੇ ਪੂਰਾ ਬਵਾਲ ਹੋਇਆ ਪਿਆ। ਹੁਣ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਚੰਡੀਗੜ੍ਹ ਦੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਤੇ ਮੁੱਖ ਮੰਤਰੀ ਭਗਵੰਤ ਮਾਨ ਸੀਗੇ। ਜਦੋਂ ਕਿਰਨ ਖੇਰ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੀ ਕਿ ਲੋ ਇਮਿਊਨਿਟੀ ਦੇ ਕਰਕੇ ਮੈਂ ਇਹ ਜਿਹੜਾ ਮਾਸਕ ਲਾਇਆ ਸੀਗਾ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਭਗਵੰਤ ਮਾਨ ਦੇ ਬਾਰੇ ਕੋਈ ਅਪਮਾਨਜਨਕ ਸ਼ਬਦ ਜਿਹੜਾ ਉਹ ਨਾ ਵਰਤਿਆ ਜਾਵੇ। ਕੋਈ ਕਿਸੇ ਵੀ ਪਾਰਟੀ ਨਾਲ ਜਾਂ ਕਿਸੇ ਵੀ ਅਹੁਦੇ ਤੇ ਬੈਠਾ, ਉਹਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਮੈਂ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਮੈਂ ਉਹਨਾਂ ਦੀ ਸ਼ਰਾਬ ਕਰਕੇ ਮਾਸਕ ਲਗਾਇਆ। ਕਹਿੰਦੇ ਮੈਂ ਬਿਮਾਰ ਸਾਂ ਤੇ ਲੋ ਇਮਿਊਨਿਟੀ ਦੇ ਕਰਕੇ ਮੈਂ ਆਪਣਾ ਮਾਸਕ ਜਿਹੜਾ ਮੈਨੂੰ ਯਾਦ ਆਇਆ ਤੇ ਮੈਂ ਲਾਇਆ। ਹੁਣ ਤੁਹਾਨੂੰ ਪਤਾ ਹੀ ਹੈ ਇਸ ਮਸਲੇ ਤੇ ਪੂਰੀ ਬਹਿਸ ਚੱਲ ਪਈ ਹੈ। ਇੱਕ ਲਗਾਤਾਰ ਟ੍ਰੋਲਿੰਗ ਭਗਵੰਤ ਮਾਨ ਦੀ ਕੀਤੀ ਜਾ ਰਹੀ ਹੈ। ਟਵਿੱਟਰ ਤੇ ਤਾਂ ਇਸ ਵੇਲੇ ਭਾਜਪਾਈਆਂ ਦਾ ਜਾਂ ਹੋਰ ਵਿਰੋਧੀ ਧਿਰਾਂ ਦਾ ਜਿਹੜਾ ਹੜ੍ਹ ਆਇਆ ਪਿਆ। ਸੱਚ ਕੀ ਹੈ? ਸੱਚ ਇਹ ਨਹੀਂ ਜਾਣਦੇ, ਪਰ ਜੋ ਕਿਰਨ ਖੇਰ ਜਿਹੜੇ ਕਿ ਖੁਦ BJP ਦੇ ਵਿੱਚ ਨੇ, ਉਹਨਾਂ ਨੇ ਜੋ ਵਰਸ਼ਨ ਦਿੱਤਾ, ਉਹਨਾਂ ਨੇ ਜੋ ਬਾਈਟ ਦਿੱਤੀ, ਉਹ ਕਹਿੰਦੇ ਕਿ ਸਿਰਫ ਇਸ ਕਰਕੇ ਨਾ ਨਿਸ਼ਾਨਾ ਲਾਇਆ ਜਾਵੇ ਭਗਵੰਤ ਮਾਨ ਤੇ ਕਿ ਮੈਂ ਮਾਸਕ ਲਾ ਲਿਆ। ਇਹਦੇ ਲਈ ਮੈਨੂੰ ਉਹ ਕਹਿੰਦੇ ਕਿ ਮੇਰੀਆਂ ਜ਼ਰੂਰਤਾਂ ਨੇ, ਸਰੀਰ ਦੀਆਂ ਲੋ ਇਮਿਊਨਿਟੀ ਹੈ, ਹੋਰ ਕਈ ਚੱਕਰ ਨੇ ਤੇ ਇਸ ਕਰਕੇ ਮਾਸਕ ਲਾਇਆ, ਨਾ ਕਿ ਭਗਵੰਤ ਮਾਨ ਦੀ ਦਾਰੂ ਤੋਂ। ਪਰ ਫਿਰ ਵੀ ਟਵਿੱਟਰ ਤੇ ਇਹ ਵੀਡੀਓ ਲਗਾਤਾਰ ਜਿਹੜੀ ਆ ਵਾਇਰਲ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ DGP ਗੌਰਵ ਯਾਦਵ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਸੰਧਵਾਂ ਦੇ ਖਿਲਾਫ ਤਰਨਤਾਰਨ ਦੀ ਅਦਾਲਤ ਨੇ 17 ਸਤੰਬਰ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪੰਜਾਬ ਪੁਲਿਸ ਉਹਨਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫਤਾਰ ਨਹੀਂ ਕਰ ਰਹੀ। ਖਹਿਰਾ ਨੇ DGP ਨੂੰ ਮੰਗ ਪੱਤਰ ਦੇ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਲ 2020 ਦੇ ਵਿੱਚ ਕਰੋਨਾ ਮਹਾਮਾਰੀ ਦੇ ਦੌਰਾਨ ਤਰਨਤਾਰਨ ਦੇ ਵਿੱਚ ਧਰਨਾ ਦਿੱਤਾ ਸੀ, ਜਿਸ ਸੰਬੰਧੀ ਤਰਨਤਾਰਨ ਪੁਲਿਸ ਨੇ 26 ਅਗਸਤ 2022 ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ। 2020 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਨਹੀਂ ਸੀਗੇ। ਸਪੀਕਰ ਬਣਿਆ ਇਹ ਜਦੋਂ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤੀਆਂ ਨੇ। ਉਹ ਕਹਿੰਦੇ ਕਿ ਇਸ ਮਾਮਲੇ ਦੀ ਸੁਣਵਾਈ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਹੀ ਹੈ, ਜਿੱਥੇ ਸੰਧਵਾਂ ਪੇਸ਼ ਨਹੀਂ ਹੋਏ। ਹੁਣ ਸੰਧਵਾਂ ਨੇ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੇ ਲਈ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ 29 ਸਤੰਬਰ 2022 ਨੂੰ ਰੱਦ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ, ਜਿਸ ਕਰਕੇ ਸੰਧਵਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਖਹਿਰਾ ਨੇ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਜਿਸ ਵੱਲੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾ ਦੇ ਖਿਲਾਫ ਕੇਸ ਦਰਜ ਕਰਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ 9 ਅਕਤੂਬਰ ਨੂੰ ਲੱਖਾ ਸਿਧਾਣਾ ਵੱਲੋਂ ਪਿੰਡ ਮਹਿਰਾਜ ਦੇ ਵਿੱਚ ਕੀਤੇ ਜਾ ਰਹੇ ਇਕੱਠ ਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ। ਨਾਲ ਹੀ ਇਹ ਗੱਲ ਕਹੀ ਖਹਿਰਾ ਨੇ ਕਿ ਪੰਜਾਬ ਦੀ ਹਾਈ ਕਮਾਂਡ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੀ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਉਹ ਕਹਿੰਦੇ ਨੇ ਕਿ ਖਹਿਰਾ ਕਹਿੰਦੇ ਨੇ ਕਿ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਸਪੀਕਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਤੇ ਉਹਨਾਂ ਨੂੰ ਸੈਸ਼ਨ ਦੀ ਅਗਵਾਈ ਕਰਨ ਦਾ ਹੁਣ ਕੋਈ ਅਧਿਕਾਰ ਨਹੀਂ ਹੈ। ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦੇ ਅੱਗੇ ਰੋਸ ਮੁਜ਼ਾਹਰੇ ਕੀਤੇ। ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਤੇ ਪ੍ਰਧਾਨ ਮੰਤਰੀ ਦੇ ਨਾਂ ਤੇ ਮੰਗ ਪੱਤਰ ਦਿੱਤੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ
ਆਪੋ ਆਪਣੇ ਧੜਿਆਂ ਦੀ ਅਗਵਾਈ ਕੀਤੀ ਗਈ, ਜਦੋਂ ਕਿ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪ੍ਰਦਰਸ਼ਨ ਕੀਤੇ। ਕਈ ਜਿਹੜੇ ਕਿਸਾਨ ਆਗੂ ਨੇ, ਜਿਨ੍ਹਾਂ ਦੇ ਵਿੱਚ ਜੋਗਿੰਦਰ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਇਹਨਾਂ ਨੇ ਵੀ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ, ਕਈ ਥਾਈਂ ਤੇ ਸੰਬੋਧਨ ਕੀਤੇ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਕਸਬੇ ਦੇ ਵਿੱਚ ਸ਼ਾਂਤਮਈ ਅੰਦੋਲਨ ਕਰਕੇ ਪਰਤ ਰਹੇ ਕਿਸਾਨਾਂ ਨੂੰ ਜੀਪ ਥੱਲੇ ਦਰੜ ਕੇ 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਸ ਹਾਦਸੇ ਦੇ ਵਿੱਚ 13 ਤੋਂ ਵੱਧ ਕਿਸਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਸਨ। ਉਹਨਾਂ ਕਿਹਾ ਹੈ ਕਿ ਸ਼ਹੀਦ ਕਿਸਾਨਾਂ ਦੀਆਂ ਅੰਤਮ ਰਸਮਾਂ ਦੇ ਦੌਰਾਨ ਯੂਪੀ ਸਰਕਾਰ ਨੇ ਕਿਸਾਨ ਆਗੂਆਂ ਦੇ ਨਾਲ ਕੁਝ ਮੰਗਾਂ ਬਾਰੇ ਸਮਝੌਤਾ ਕੀਤਾ ਸੀ, ਪਰ ਉਹਨਾਂ ਦੇ ਵਿੱਚੋਂ ਬਹੁਤੀਆਂ ਮੰਗਾਂ ਨੂੰ ਲਾਗੂ ਹੀ ਨਹੀਂ ਕੀਤਾ ਗਿਆ। ਇਸ ਤੋਂ ਦੁਖੀ ਦੇਸ਼ ਭਰ ਦੇ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਸ਼ਹੀਦਾਂ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਗੁੱਸਾ ਜ਼ਾਹਰ ਕੀਤਾ ਹੈ। ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਜੇਲ੍ਹੀਂ ਡੱਕੇ ਬੇਗੁਨਾਹ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅਤੇ ਝੂਠੇ ਕੇਸ ਵਾਪਸ ਲਏ ਜਾਣ। ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਨੌਕਰੀ ਦਿੱਤੀ ਜਾਵੇ। ਜ਼ਖਮੀ ਕਿਸਾਨਾਂ ਨੂੰ ਪ੍ਰਵਾਨਿਤ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਸੋ ਇਹ ਉਹਨਾਂ ਦੀਆਂ ਮੰਗਾਂ ਨੇ। ਭਾਜਪਾ ਜਿਹੜੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ, ਉਹਨੇ ਤਾਂ ਇਸ ਕਾਂਡ ਤੋਂ ਬਾਅਦ ਜਿਹੜਾ ਆਪਣਾ ਮੰਤਰੀ ਵੀ ਅਹੁਦੇ ਤੋਂ ਨਹੀਂ ਸੀ ਲਾਇਆ, ਤੇ ਉਹ ਜਿਹੜਾ ਮੰਤਰੀ ਆ ਅਜੇ ਮਿਸ਼ਰਾ ਟੈਨੀ, ਉਹ ਇੰਨਾ ਕੁ ਜਿਹੜਾ ਦੂਜੇ ਨਾਲ ਵੱਧ ਕਲਾਮੀ ਨਾਲ ਪੇਸ਼ ਆਉਣ ਵਾਲਾ ਬੰਦਾ ਹੈ ਕਿ ਜਦੋਂ ਪੱਤਰਕਾਰਾਂ ਨੇ ਉਹਨੂੰ ਸਵਾਲ ਕੀਤਾ ਤੇ ਉਹ ਕਹਿੰਦਾ ਕਿ ਮੈਨੂੰ ਸਵਾਲ ਕਿਉਂ ਕਰ ਰਹੇ ਹੋ, ਤੁਸੀਂ ਸਰਕਾਰ ਨੂੰ ਸਵਾਲ ਕਰੋ। ਭਾਈ ਤੇਰੇ ਮੁੰਡੇ ਤੇ ਦੋਸ਼ ਹੈ, ਲੋਕਾਂ ਨੇ ਤੈਨੂੰ ਹੀ ਸਵਾਲ ਕਰਨੇ ਆ। ਜਦੋਂ ਤੂੰ ਮੰਤਰੀ ਹੈ, ਲੋਕਾਂ ਨੇ ਤਾਂ ਤੈਨੂੰ ਹੀ ਪੁੱਛਣਾ ਹੈ। ਇੰਨੀ ਸ਼ਰਮ ਆਉਂਦੀ ਹੈ, ਇੰਨੀ ਝੇਪ ਆਉਂਦੀ ਹੈ, ਤੇ ਮੰਤਰੀ ਉਹਦੇ ਤੋਂ ਅਸਤੀਫਾ ਦੇ ਕੇ ਘਰੇ ਬਹਿ ਜਾ, ਚੁੱਪ ਕਰਕੇ ਆਪਦੇ ਮੁੰਡੇ ਦੀਆਂ ਕਰਤੂਤਾਂ ਦੀਆਂ ਪੇਸ਼ੀਆਂ ਭੁਗਤ, ਕੱਲਾ ਜਾ, ਕਿਸੇ ਨੇ ਨਹੀਂ ਪੁੱਛਣਾ। ਜਦੋਂ ਤੂੰ ਲਾਮ ਲਸ਼ਕਰ ਲੈ ਕੇ ਆਉਣਾ ਹੈ, ਉੱਤੋਂ ਮੀਡੀਆ ਤੇ ਹਾਵੀ ਹੁੰਨਾ ਹੈ, ਪੁਲਿਸ ਦੀਆਂ 4-5 ਗੱਡੀਆਂ ਤੇਰੇ ਨਾਲ ਹੁੰਦੀਆਂ, ਵੱਡੇ ਵੱਡੇ ਅਫਸਰ ਤੇਰੇ ਨਾਲ ਹੁੰਦੇ, ਕਿਉਂਕਿ ਤੂੰ ਕੇਂਦਰੀ ਵਜ਼ੀਰ ਹੈ। ਤੇ ਜਦੋਂ ਪੱਤਰਕਾਰ ਸਵਾਲ ਕਰਦੇ ਸੀ, ਉਦੋਂ ਫਿਰ ਇਹ ਜਿਹੜਾ ਬੰਦਾ ਸੀ ਪੱਤਰਕਾਰਾਂ ਦੇ ਨਾਲ ਬਦਤਮੀਜ਼ੀ ਦੇ ਨਾਲ ਪੇਸ਼ ਆਉਂਦਾ ਸੀ। ਇਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿਹੜੇ ਲੋਕ ਧਰਨਾ ਦੇ ਰਹੇ ਨੇ, ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਉਹ ਮੈਨੂੰ ਨਹੀਂ ਜਾਣਦੇ, ਉਹ ਮੇਰਾ ਪਿਛੋਕੜ ਨਹੀਂ ਜਾਣਦੇ। ਅਜੇ ਮਿਸ਼ਰਾ ਟੈਨੀ, ਤੇਰੇ ਨਾਲੋਂ ਪਹਿਲਾਂ ਇੱਥੇ ਹਜ਼ਾਰਾਂ ਬੰਦੇ ਆਏ ਆ ਤੇ ਹਜ਼ਾਰਾਂ ਤੇਰੇ ਵਰਗੇ ਇੱਥੋਂ ਗਏ ਆ। ਜਿਹੜਾ ਕਿਸਾਨ ਆ ਉਹ ਦੇਸ਼ ਦਾ ਪਹਿਲੇ ਦਿਨ ਤੋਂ ਹੀ ਢਿੱਡ ਭਰ ਰਿਹਾ, ਤੇ ਦੇਸ਼ ਦਾ ਢਿੱਡ ਭਰਦੇ ਭਰਦੇ ਉਹਨੇ ਵਿਚਾਰੇ ਦੇ ਆਪਦੇ ਗਲ ਦੇ ਵਿੱਚ ਫੰਦਾ ਪੈ ਗਿਆ। ਤੇਰੇ ਵਰਗੇ ਬੰਦੇ, ਤੂੰ ਸਿਰਫ 5 ਸਾਲ ਵਾਸਤੇ ਆ, ਹੋ ਸਕਦਾ ਤੈਨੂੰ ਭਾਜਪਾ 5 ਸਾਲ ਤੋਂ ਵੀ ਪਹਿਲਾਂ ਲਾ ਦੇਵੇ। ਕਿਸਾਨ ਨੇ ਕਿਸੇ ਸਰਕਾਰ ਦਾ ਫਿਕਰ ਨਹੀਂ ਕਰਨਾ, ਕਿਸਾਨ ਨੂੰ ਸਿਰਫ ਆਪਦੇ ਕੰਮ ਨਾਲ ਹੈ, ਨਾ ਹੀ ਉਹ ਕਿਸੇ ਸਰਕਾਰ ਦੀ ਪਰਵਾਹ ਕਰਦਾ ਹੈ। ਤੇਰੇ ਵਰਗੇ ਬੰਦੇ ਚੱਪਲ ਚੱਟ ਜਿਹੜੇ ਮੋਦੀ ਦੇ ਆ, ਉਹ ਬੰਦੇ ਇੱਕ ਜਾਂ ਤਾਂ ਉਹਨਾਂ ਨੂੰ ਜਾਤੀ ਸਮੀਕਰਨ ਕਰਕੇ ਅਹੁਦੇ ਮਿਲ ਜਾਂਦੇ ਆ, ਜਾਂ ਉਹਨਾਂ ਨੂੰ ਭਾਜਪਾ ਜਿਹੜੀ ਆ ਉਹ ਇਹ ਵੇਂਹਦੀ ਆ ਵੀ ਯਾਰ ਇਹ ਫਲਾਂ ਜਾਤ ਦਾ ਬੰਦਾ ਹੈ, ਇਹਦੀਆਂ ਇੱਥੇ ਇੰਨੀਆਂ ਕੁ ਵੋਟਾਂ ਹੈ, ਚੱਲ ਕੋਈ ਨਾ ਇਹਨੂੰ ਲੈ ਲਓ। ਤੂੰ ਇਹ ਥੋੜ੍ਹਾ ਕਿ ਤੂੰ ਟੈਸਟ ਕਲੀਅਰ ਕਰਕੇ IAS IPS ਬਣਿਆ ਵਾ ਤੂੰ, ਨਹੀਂ, ਇਹ ਵੋਟ ਰਾਜ ਆ। ਵੋਟ ਰਾਜ ਦੇ ਵਿੱਚ ਬਥੇਰੇ ਸਮੀਕਰਨ ਜਿਹੜੇ ਆ ਉਹ ਤੇਰੇ ਵਰਗੇ ਗੁੰਡੇ ਬੰਦਿਆਂ ਨੂੰ ਫਿੱਟ ਬਹਿ ਜਾਂਦੇ ਆ। ਸੋ ਇਹਨੇ ਧਮਕੀ ਦਿੱਤੀ ਸੀ ਕਿਸਾਨਾਂ ਨੂੰ, ਤੇ ਉਹ ਧਮਕੀ ਤੋਂ ਬਾਅਦ ਆਪਾਂ ਦੇਖਿਆ ਕਿ ਕਿਸਾਨਾਂ ਤੇ ਥਾਰ ਜੀਪ ਚੜਾਤੀ ਸੀ ਤੇ ਮੁੰਡੇ ਨੇ, ਆਸ਼ੀਸ਼ ਮਿਸ਼ਰਾ ਟੈਨੀ ਨੇ। ਪਰ ਇਸ ਮਾਮਲੇ ਦੇ ਵਿੱਚ ਮੋਦੀ ਦਾ ਜਿਹੜਾ ਕਾਣਾਪਣ ਆ, ਮੋਦੀ ਦਾ ਜਿਹੜਾ ਦੋਗਲਾਪਣ ਆ, ਉਹ ਇਹ ਹੈ ਕਿ ਇਹਨੂੰ ਬਰਖਾਸਤ ਨਹੀਂ ਕੀਤਾ ਗਿਆ। ਜੇਕਰ ਕੀਤਾ ਜਾਂਦਾ ਤਾਂ ਹੋ ਸਕਦਾ ਜ਼ਖਮਾਂ ਤੇ ਮਲਮ ਲੱਗਦੀ, ਪਰ ਉਲਟਾ ਇਹਨੂੰ ਬਰਖਾਸਤ ਨਹੀਂ ਕੀਤਾ ਗਿਆ। ਤੇ ਜਿਹੜੇ ਪਰਿਵਾਰਾਂ ਦੇ ਨਾਲ ਵਾਅਦੇ ਕੀਤੇ ਸੀ, ਆਪਾਂ ਚਰਚਾ ਕਰਕੇ ਵੀ ਹਟੇ ਸੀ ਪੰਜਾਬੀ ਰੇਡੀਓ USA ਦੇ ਇਸੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਬ੍ਰੇਕ ਤੋਂ ਪਾਰ, ਕਿ ਜਿਹੜੇ ਪਰਿਵਾਰ ਸੀ, ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਗਏ ਸੀ, ਉਹ ਵਾਅਦੇ ਵੀ ਲਾਗੂ ਨਹੀਂ ਕੀਤੇ। ਸੋ ਇਸ ਕਰਕੇ ਇਹੋ ਜਿਹੇ ਹੰਕਾਰੀ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਿਆਸਤਦਾਨਾਂ ਨੂੰ, ਠੀਕ ਹੈ, ਸਿਆਸੀ ਪਾਰਟੀਆਂ ਕੋਲੇ ਮਨੀ ਪਾਵਰ, ਮਸਲ ਪਾਵਰ ਉਹਨਾਂ ਨੂੰ ਚਾਹੀਦੀ ਹੈ, ਪਰ ਇੰਨੇ ਹੰਕਾਰੀ ਬਿਰਤੀ ਵਾਲੇ ਬੰਦੇ ਜਿਹੜੇ ਆ ਉਹ ਲੋਕ ਨੇਤਾ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਹੁਦੇ ਨਹੀਂ ਹੋਣੇ ਚਾਹੀਦੇ। ਹੁਣ ਵੀ ਸਮਾਂ ਰਹਿੰਦਿਆਂ ਭਾਜਪਾ ਨੂੰ ਅਜੇ ਮਿਸ਼ਰਾ ਟੈਨੀ ਵਰਗੇ ਹੰਕਾਰੀ ਬੰਦੇ ਨੂੰ ਜਿਹੜਾ ਵਜ਼ਾਰਤ ਦੇ ਵਿੱਚੋਂ ਛੁੱਟੀ ਕਰਕੇ ਘਰੇ ਭੇਜ ਦੇਣਾ ਚਾਹੀਦਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਵੀਡੀਓ ਲੀਕ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਦੋਸ਼ੀ ਪੰਕਜ ਵਰਮਾ ਦੀ ਜਿਹੜੀ ਜ਼ਮਾਨਤ ਅਰਜ਼ੀ ਹੈ, ਉਹਦੇ ਤੇ ਹੁਣ ਖਰੜ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਕੋਰਟ ਨੇ ਇਸ ਅਰਜ਼ੀ ਉੱਤੇ ਫੈਸਲਾ 6 ਅਕਤੂਬਰ ਨੂੰ ਦੇਣਾ ਹੈ। ਇਸ ਮਾਮਲੇ ਦੇ ਉੱਤੇ ਜਦੋਂ ਸੁਣਵਾਈ ਹੋ ਰਹੀ ਸੀ ਤਾਂ SIT ਨੇ ਇਸ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਸੀ। ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਇਸ ਜ਼ਮਾਨਤ ਅਰਜ਼ੀ ਦੇ ਜਦੋਂ ਜ਼ਿਰਾ ਹੋ ਰਹੀ ਸੀ
ਤਾਂ ਉਦੋਂ ਕਿਹਾ ਕਿ ਜਿਹੜਾ ਦੋਸ਼ੀ ਰੰਕਜ ਆ ਉਹਨੂੰ ਹਲੇ ਕਲੀਨ ਚਿੱਟ ਨਹੀਂ ਦਿੱਤੀ ਗਈ, ਉਹਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਬਤ ਮੋਬਾਈਲ ਦੀ ਫੋਰੈਂਸਿਕ ਜਾਂਚ ਰਿਪੋਰਟ ਹਲੇ ਆਉਣੀ ਬਾਕੀ ਹੈ, ਉਹਦੀ ਵੀ ਜਿਹੜੀ ਹੈ ਜਾਂਚ ਹੋਣੀ ਬਾਕੀ ਹੈ। ਰੰਕਜ ਦਾ ਵਕੀਲ ਕਹਿੰਦਾ ਕਿ ਉਹ ਬੇਗੁਨਾਹ ਹੈ। ਸੋਸ਼ਲ ਮੀਡੀਆ ਤੋਂ ਉਹਦੀ ਕੋਈ ਤਸਵੀਰ ਚੱਕ ਕੇ ਤੇ ਉਹਦੇ ਦੋਸ਼ੀ ਨੇ ਉਹਦੀ ਡੀਪੀ ਲਾ ਲਈ ਤੇ ਹੁਣ ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਜਾਣਦਾ, ਉਹਨੂੰ ਝੂਠਾ ਫਸਾਇਆ ਜਾ ਰਿਹਾ ਹੈ। ਜਦ ਕਿ ਦੂਜੇ ਪਾਸੇ ਜਿਹੜੀ ਧਿਰ ਆ, ਦੂਜੀ ਧਿਰ ਆ, ਪੁਲਿਸ ਵਾਲੀ ਧਿਰ ਆ, ਉਹ ਕਹਿੰਦੇ ਕਿ ਉਹਦੇ ਜਿਹੜੇ ਜੋ ਵੀ ਉਹਦੇ ਮੋਬਾਈਲ ਲੋਕੇਸ਼ਨਸ ਨੇ ਜਾਂ ਹੋਰ ਕਈ ਟੈਕਨੀਕਲ ਪੁਆਇੰਟ ਨੇ ਤਾਂ ਉਹਨਾਂ ਦੇ ਕਰਕੇ ਉਹਨੂੰ ਚੱਕਿਆ ਗਿਆ ਤੇ ਇਸੇ ਕਰਕੇ ਉਹ ਤੋਂ ਪੁੱਛ ਪੜਤਾਲ ਹਲੇ ਹੋ ਰਹੀ ਹੈ। ਹਲੇ ਜਿਹੜਾ ਉਹਨੂੰ ਕਲੀਨ ਚਿੱਟ ਕਿਸੇ ਮਾਮਲੇ ਦੇ ਵਿੱਚ ਨਹੀਂ ਦਿੱਤੀ ਗਈ। ਇਹਨੂੰ 17 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਫੌਜੀ ਹੈ ਸੰਜੀਵ ਸਿੰਘ, ਉਹਨੂੰ ਫੜਿਆ ਸੀਗਾ। ਗੱਲ ਕਰਦੇ ਹਾਂ ਮੋਦੀ ਸਾਹਿਬ ਦੀ ਬਿਲਾਸਪੁਰ ਫੇਰੀ ਦੀ। ਇਸ ਫੇਰੀ ਤੋਂ ਪਹਿਲਾਂ ਕਵਰੇਜ ਕਰਨ ਵਾਸਤੇ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਦੇ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਸੀ। ਹੁਣ ਇਹ ਕਹਿ ਕੇ ਵਾਪਸ ਲੈ ਲਿਆ ਗਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ। ਡੀਜੀਪੀ ਸੰਜੇ ਕੁੰਡੂ ਨੇ ਟਵੀਟ ਕੀਤਾ ਕਿ 5 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਹਿਮਾਚਲ ਪ੍ਰਦੇਸ਼ ਦੌਰੇ ਨੂੰ ਕਵਰ ਕਰਨ ਦੇ ਲਈ ਸਾਰੇ ਪੱਤਰਕਾਰਾਂ ਦਾ ਸਵਾਗਤ ਹੈ ਤੇ ਉਹ ਕਹਿੰਦੇ ਕਿ ਕਵਰੇਜ ਦੀ ਸਹੂਲਤ ਲਈ ਪੂਰਾ ਹਿਮਾਚਲ ਪ੍ਰਦੇਸ਼ ਪੁਲਿਸ ਆ ਜਿਹੜੀ ਪੂਰਾ ਸਹਿਯੋਗ ਦੇਵੇਗੀ। ਕਿਸੇ ਵੀ ਅਸੁਵਿਧਾ ਦੇ ਲਈ ਅਫਸੋਸ ਹੈ। ਖੈਰ ਕਈ ਵਾਰੀ ਕਿਸੇ ਦੀਆਂ ਅੱਖਾਂ ਤੇ ਬੰਨੀ ਪੱਟੀ ਖੋਲਣ ਦੇ ਲਈ ਇਹੋ ਜਿਹੀਆਂ ਚੀਜ਼ਾਂ ਕਾਫੀ ਹੁੰਦੀਆਂ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨਰਿੰਦਰ ਮੋਦੀ ਦੇ ਭਗਤ ਬੜੇ ਨੇ, ਉਹਨਾਂ ਦੇ ਵਿੱਚ ਬਿਊਰੋਕਰੇਟਸ, ਉਹਨਾਂ ਦੇ ਵਿੱਚ ਪੱਤਰਕਾਰ ਵੀ ਸ਼ਾਮਲ ਨੇ। ਕਈਆਂ ਦੇ ਨਾਲ ਮੈਂ ਕੰਮ ਵੀ ਕੀਤਾ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ, ਤਾਂ ਉਹਨਾਂ ਤੇ ਸਾਫ਼ ਜਾਦੂ ਚੜ੍ਹ ਕੇ ਬੋਲਦਾ ਨਰਿੰਦਰ ਮੋਦੀ ਦਾ, ਹਿੰਦੂਤਵ ਦਾ, RSS ਦਾ, ਭਾਜਪਾ ਦਾ। ਤੇ ਪੱਤਰਕਾਰ ਬੜੀ ਵੱਡੀ ਗਿਣਤੀ ਦੇ ਵਿੱਚ ਮੋਦੀ ਭਗਤ ਨੇ ਉੱਥੇ। ਕੋਈ ਨਿਰਪੱਖ ਪੱਤਰਕਾਰਤਾ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਬਹੁਤ ਘੱਟ ਆ। ਹਾਲੇ ਪੰਜਾਬ ਦੇ ਵਿੱਚ ਤਾਂ ਬਹੁਤ ਲੋਕ ਨੇ ਜਿਹੜੇ ਬੋਲਦੇ ਰਹਿੰਦੇ ਨੇ, ਪੰਥਕ ਮਸਲਿਆਂ ਤੇ ਵੀ ਬੋਲਦੇ ਨੇ, ਪੰਜਾਬ ਦੇ ਮਸਲਿਆਂ ਤੇ ਵੀ ਕ੍ਰਿਟੀਸਾਈਜ਼ ਕਰਦੇ ਨੇ, ਸਿਆਸੀ ਪਾਰਟੀਆਂ ਨੂੰ ਤਾਂ ਕਰਦੇ ਹੀ ਕਰਦੇ ਨੇ। ਪਰ ਉੱਥੇ ਨਹੀਂ ਏਦਾਂ। ਉੱਥੇ ਤਾਂ ਉਹ ਕਹਿੰਦੇ ਕਿ ਮੋਦੀ ਹੈ ਤਾਂ ਬਸ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਉਹ ਲਾਸਟ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ, ਕਦੇ ਸਮਾਂ ਮਿਲਿਆ, ਫੁਰਸਤ ਮਿਲੀ ਤਾਂ ਜਿਹੜੇ ਆ ਨਿਊਜ਼ ਚੈਨਲਾਂ ਦੇ ਪੱਤਰਕਾਰ ਨੇ, ਜਿਹੜੇ ਗੋਦੀ ਮੀਡੀਆ ਦੇ, ਇਹਨਾਂ ਬਾਰੇ ਗੂਗਲ ਤੇ ਕੱਢ ਕੇ ਵੇਖਿਓ। ਇਹਨਾਂ ਦੇ ਵਿੱਚ ਬਹੁਤਿਆਂ ਦਾ ਤਾਲੁਕਾਤ ਹਿਮਾਚਲ ਜਾਂ ਦਿੱਲੀ ਨਾਲ ਹੈ। ਦਿੱਲੀ ਤੇ ਹਿਮਾਚਲ ਦੀ ਥਿਊਰੀ, ਉਹਨਾਂ ਦੀ ਸੋਚ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਖਬਰਾਂ ਹੋਰ ਬਥੇਰੀਆਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੀ ਪੇਸ਼ਕਸ਼ ਪੰਜਾਬੀ ਰੇਡੀਓ USA ਦੀ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।